ਤੇ ਐਵੇਂ ਧੱਕੇ ਨਾਲ ਹੀ ਵਿੱਚ ਲਾਉਂਦੇ ਫਿਰਦੇ, ਕਹਿ ਜਾ ਯਾਰ ਫੀਲਡਿੰਗ ਕਰਾ ਦੇ ਬੈਟਿੰਗ ਲੈ ਲਈ। ਤਾਂ ਉਹ ਹਾਲ ਆ ਕਿ ਫੀਲਡਿੰਗ ਕਰਾ ਦੀ ਤੇ ਬੈਟਿੰਗ ਤੈਨੂੰ ਫ੍ਰੀ 'ਚ ਦੇ ਦਿੰਦੇ ਆ ਕਿ ਲੱਪੇ ਲੁੱਪੇ ਲਾ ਲਈ। ਸੋ ਬਹੁਤ ਮੈਂ ਕਹੂੰਗਾ ਕਿ ਇਸ ਵੇਲੇ ਨਮੋਸ਼ੀਜਨਕ ਹੈ। ਨਮੋਸ਼ੀਜਨਕ ਸਥਿਤੀ ਤੇ ਉਦੋਂ ਵੀ ਬਣੀ ਹੈ ਨਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਤੱਕ ਦਾਅ ਤੇ ਲਾਉਣੇ ਪਏ। 4 ਮੈਂਬਰ ਪਾਰਲੀਮੈਂਟਾਂ ਨੂੰ ਟਿਕਟ ਦੇਣੀ ਪਈ ਆ। 4 ਮੈਂਬਰ ਪਾਰਲੀਮੈਂਟ ਦਾਅ ਤੇ ਉਦੋਂ ਹੀ ਬੰਦਾ ਲਾਉਂਦਾ ਜਦੋਂ ਗੱਡਾ ਕਿਤੇ ਨਾ ਕਿਤੇ ਬਹੁਤ ਬੁਰੀ ਤਰ੍ਹਾਂ ਫਸ ਜਾਂਦਾ ਹੈ। ਸੋ ਲਿਹਾਜ਼ਾ ਇਹਨਾਂ ਦੇ ਜੇ ਆਪਾਂ ਦੇਖੀਏ ਆ 2-4 ਦਿਨ ਜਿਹੜੇ ਗੁਜ਼ਰੇ ਆ ਭਾਰਤੀ ਜਨਤਾ ਪਾਰਟੀ ਦੇ, ਵੈਸੇ ਤਾਂ ਜਿੱਦਣ ਦੀ ਦੀਦੀ ਦੇ ਸੱਟ ਲੱਗੀ ਆ ਉਦਣ ਹੀ ਆਪਾਂ ਕਹਿ ਸਕਦੇ ਕਿ ਸਭ ਕੁਛ ਬਦਲ ਗਿਆ ਸੀਗਾ। ਪਰ ਜੇ ਆਪਾਂ ਹੁਣ ਦੇਖੀਏ ਜਿੱਦਾਂ ਇਹ ਮਸਲਾ ਚੱਲ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਆ ਜਿਹੜੇ 2-4 ਦਿਨ ਗਏ ਨੇ, ਇਹਨਾਂ 2-4 ਦਿਨਾਂ ਦੇ ਵਿੱਚ ਬਹੁਤ ਕੁਛ ਬਦਲ ਗਿਆ ਮੈਨੂੰ ਜੋ ਲੱਗਦਾ। ਤਾਂ ਘੱਟੋ ਘੱਟ ਇਹ ਜਿਹੜਾ ਦੱਸ ਰਹੇ ਆ ਜਿਸ ਤਰ੍ਹਾਂ ਦੇ ਸਮੀਕਰਨ ਬਣ ਰਹੇ ਆ, ਮੈਨੂੰ ਇਹ ਲੱਗਦਾ ਆ ਕਿ ਭਾਰਤੀ ਜਨਤਾ ਪਾਰਟੀ ਜੋ ਕਿ ਬਹੁਤ ਜ਼ਿਆਦਾ ਇਹ ਲੱਗਦੀ ਸੀਗੀ ਕਿ ਟੱਕਰ ਦੇਊਗੀ, ਤਾਂ ਉਹ ਕਿਤੇ ਨਾ ਕਿਤੇ ਪਛੜਦੀ ਨਜ਼ਰ ਆ ਰਹੀ ਆ। ਜਿਹੜੀਆਂ ਹਾਲ ਹੀ ਦੀਆਂ ਘਟਨਾਵਾਂ ਨੇ, ਕਿਉਂਕਿ ਇਹਨਾਂ ਦੇ ਆਪਣੇ ਕੁਛ ਬੰਦੇ ਸੀਗੇ ਜਿਹੜੇ ਉਹਨਾਂ ਨੇ ਬਹੁਤ ਨਾਰਾਜ਼ਗੀ ਜ਼ਾਹਰ ਕੀਤੀ, ਆਪਣੀ ਪਾਰਟੀ ਦੇ ਖਿਲਾਫ ਮੁਜ਼ਾਹਰੇ ਕੀਤੇ। 1-2 ਥਾਵਾਂ ਤੇ ਉਹਨਾਂ ਨੇ ਦਫ਼ਤਰਾਂ ਦੇ ਵਿੱਚ ਵੜ ਕੇ ਕੁਰਸੀਆਂ ਵੀ ਚਲਾਈਆਂ, ਕਹਿੰਦੇ ਕਿ ਕੁਰਸੀ ਦਾ ਤਾਂ ਰੌਲਾ, ਅਸੀਂ ਇੱਥੇ ਜੁੱਤੀਆਂ ਖਾਂਦੇ ਰਹਿ ਗਏ, ਟਿਕਟਾਂ ਦੂਜੇ ਲੈ ਗਏ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਕੁਝ ਸੀਟਾਂ ਦਾ ਜੇ ਆਪਾਂ ਦੇਖੀਏ ਤਾਂ ਕੁਝ ਸੀਟਾਂ ਦਾ ਫਰਕ ਤਾਂ ਇਹਨਾਂ ਘਟਨਾਵਾਂ ਕਰਕੇ ਪਵੇਗਾ ਉੱਥੇ, ਕਿਉਂਕਿ ਸੀਟਾਂ ਦੀ ਤਾਦਾਦ ਬਹੁਤ ਜ਼ਿਆਦਾ ਆ। ਜੀ 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 ਬਿਲਕੁਲ। ਤੇ ਮਿੰਟੂ ਜੀ ਇਹ ਵੀ ਹੋ ਸਕਦਾ ਹੈ ਵੀ ਜਿੱਦਾਂ ਇਹ ਚਲੋ ਭਾਜਪਾ ਨਾਲ ਤਾਂ ਬੁਰੀ ਹੋਈ ਆ ਵੀ ਇਹ ਬੰਦੇ ਜਿਹੜੇ ਆ ਕਿਤੇ ਇਹਨਾਂ ਨੂੰ ਲੱਗਦਾ ਵੀ ਇਹ ਤਾਂ ਹੁਣ ਕਿਸ਼ਤੀ ਡੁੱਬਦੀ ਆ ਤੇ ਆਪਾਂ ਪਰੇ ਹੋ ਜਾਈਏ ਭਾਈ, ਬਚ ਜਾਈਏ, ਨਹੀਂ ਤਾਂ ਕਿਤੇ ਜੇ ਸਟਰੋਂਗ ਹੁੰਦੇ ਤਾਂ ਇਹਨਾਂ ਕਹਿਣਾ ਜੀ ਲਓ ਜੀ ਆ ਗਏ ਅਸੀਂ ਭਾਜਪਾ 'ਚ। ਹਾਂ, ਇਹਦਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਕਿਉਂਕਿ ਦੇਖੋ ਜਦੋਂ ਕੋਈ ਭਾਰੀ ਹੁੰਦੀ ਹੈ ਕਿਸੇ ਵੀ ਪਾਰਟੀ ਦੇ ਵਿੱਚ, ਆਪਾਂ ਦੇਖਦੇ ਹਾਂ ਜਦੋਂ ਉਹਦੀ ਪੋਜੀਸ਼ਨ ਭਾਰੀ ਹੁੰਦੀ ਆ ਤਾਂ ਲੋਕ ਉੱਲਰ ਕੇ ਉੱਧਰ ਨੂੰ ਆਉਂਦੇ ਆ। ਪਰ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਨਾ ਕਿ ਕੋਈ ਪਾਰਟੀ ਜੁਆਇਨ ਕਰਨ ਤੋਂ ਬਿਨਾਂ ਟਿਕਟ ਕਿਵੇਂ ਲੈ ਸਕਦਾ, ਦੇਖ ਲਓ ਤੁਸੀਂ ਸੋਚੋ ਨਾ। ਤੇ ਕਿਵੇਂ ਕੋਈ ਪਾਰਟੀ ਜੁਆਇਨ ਕੀਤੇ ਤੋਂ ਬਿਨਾਂ ਦੇ ਸਕਦੀ? ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉੱਥੇ ਗੜਬੜ ਹੈ, ਕਿਤੇ ਨਾ ਕਿਤੇ ਜੋ ਸੂਚੀਆਂ ਬਣਾਈਆਂ ਜਾ ਰਹੀਆਂ ਉਹਦੇ 'ਚ ਗੜਬੜ ਆ। ਜਾਂ ਕਹਿ ਲਓ ਕਿ ਜਿਹੜੇ ਇਹ ਬੰਦੇ ਆਏ ਇੱਧਰ, ਜਾਂ ਜਿਹੜੇ ਵੀ ਬੰਦਿਆਂ ਨੇ ਇਹਨਾਂ ਨੂੰ ਭਰੋਸੇ 'ਚ ਲਿਆ ਕਿ ਹਾਂ ਭਾਈ ਅਸੀਂ ਤੁਹਾਡੇ ਤੋਂ ਲੜ ਲਾਂਗੇ, ਬਾਅਦ ਦੇ ਵਿੱਚ ਉਹ ਸਮੇਂ ਆਏ ਤੋਂ ਪੈਰ ਖਿਸਕਾ ਗਏ। ਇਹੀ ਹੋ ਸਕਦਾ, ਇਹੀ ਚੀਜ਼ਾਂ ਹੋ ਸਕਦੀਆਂ। ਪਰ ਮੈਂ ਕਹਿੰਦਾ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਜੋ ਦਾਅਵੇ ਬਹੁਤ ਵੱਡੇ ਕਰ ਰਹੀ ਆ, ਪਰ ਲੱਗਦਾ ਇਹੋ ਆ ਜਿੱਦਾਂ ਦੇ ਉੱਥੋਂ ਹਾਲਾਤ ਸੁਣੀਦੇ ਆ, ਜਿੱਦਾਂ ਦੀ ਉੱਥੋਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਆ ਕੁਛ ਆਜ਼ਾਦ ਸੋਚ ਵਾਲੇ ਪੱਤਰਕਾਰ, ਤਾਂ ਦੱਸਦੇ ਇਹੋ ਆ ਕਿ ਕਸੂਤੀ ਸਥਿਤੀ ਹੈ ਭਾਰਤੀ ਜਨਤਾ ਪਾਰਟੀ ਦੀ, ਐਡੀ ਖੁਸ਼ਗਵਾਰ ਨਜ਼ਰ ਨਹੀਂ ਆ ਰਹੀ ਜਿੱਡੀ ਪਹਿਲਾਂ ਸੀ ਕੁਝ ਸਮਾਂ ਪਹਿਲਾਂ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੀ ਹੈ, ਸੰਯੁਕਤ ਕਿਸਾਨ ਮੋਰਚੇ ਵੱਲੋਂ ਕਣਕ ਦੀ ਖਰੀਦ ਸੰਬੰਧੀ ਬੇਲੋੜੀਆਂ ਸ਼ਰਤਾਂ ਖਿਲਾਫ ਰੋਸ ਧਰਨੇ। ਹਾਂਜੀ ਦੇਖੋ, ਅੱਜ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਇਹਨਾਂ ਨੇ ਮੁਜ਼ਾਹਰੇ ਕੀਤੇ ਆ। ਮੁਜ਼ਾਹਰਾ ਕਰਨ ਤੋਂ ਭਾਵ ਕੀ ਹੈ ਕਿ ਇਹਨਾਂ ਨੇ ਮੰਗ ਰੱਖੀ ਆ ਕਿ ਜੋ ਤੁਸੀਂ ਆ ਸ਼ਰਤਾਂ ਲਾ ਰਹੇ ਹੋ, ਮਤਲਬ ਕਿ ਜਿੱਦਾਂ FCI ਨੇ ਸ਼ਰਤਾਂ ਰੱਖ ਦਿੱਤੀਆਂ, ਮਸਲਨ ਜਿੱਦਾਂ ਆਪਣੇ ਇੱਥੇ ਅੱਗੇ ਝੋਨਾ ਵਿਕਦਾ ਹੈ 17% ਤੱਕ ਨਮੀ ਵਾਲਾ ਝੋਨਾ ਚੱਲ ਜਾਂਦਾ ਹੈ, ਤਾਂ ਇਹਨਾਂ ਨੇ ਘਟਾ ਕੇ 16 ਕਰ ਦਿੱਤੀ। ਇਸੇ ਤਰ੍ਹਾਂ ਕਣਕ ਦੀ ਜਿਹੜੀ ਨਮੀ ਹੈ ਉਹ 14 ਤੋਂ 12, ਫਿਰ ਟੋਟਾ ਹੈ ਜਿਹੜਾ ਉਹ 4 ਤੋਂ ਮੇਰੇ ਖਿਆਲ ਦੇ ਨਾਲ 2-2.5 ਕਰ ਦਿੱਤਾ। ਤਾਂ ਇਹਦੇ ਵਿੱਚ ਕੀ ਆ ਕਿ ਬਹੁਤ ਜ਼ਿਆਦਾ ਮੁਸ਼ਕਲ ਜਿਹੜੀ ਆ ਉਹ ਕਿਸਾਨ ਦੀ ਵੱਧ ਜਾਣੀ ਆ। ਆਪਾਂ ਨੂੰ ਪਤਾ ਹੀ ਆ ਕਿ ਝੋਨਾ ਵੇਚਣ ਵਾਸਤੇ ਕਈ ਵਾਰ ਦੀਵਾਲੀ ਜਿਹੜੀ ਆ ਨਾ ਕਈ ਕਿਸਾਨਾਂ ਦੀ, ਕਿਉਂਕਿ ਦੀਵਾਲਾ ਤਾਂ ਉਹਨਾਂ ਦਾ ਪਹਿਲਾਂ ਨਿਕਲਿਆ ਹੁੰਦਾ ਤੇ ਇੱਕ ਆਸ ਹੁੰਦੀ ਹੈ ਕਿ ਚਲੋ ਦੀਵਾਲੀ ਤੇ ਪਟਾਕੇ ਪਟੂਕੇ ਚਲਾ ਲਾਂਗੇ, ਮਠਿਆਈ ਖਾ ਲਾਂਗੇ, ਕੁਛ ਥੋੜਾ ਬਹੁਤਾ ਦਰਦ ਜਿਹੜਾ ਭੁਲਾ ਲਾਂਗੇ। ਪਰ ਉਹ ਦੀਵਾਲੀ ਵੀ ਕਈ ਵਾਰ ਮੰਡੀਆਂ 'ਚ ਗੁਜ਼ਰ ਜਾਂਦੀ ਆ, ਝੋਨਾ ਨਹੀਂ ਵਿਕਦਾ, ਕਿਉਂਕਿ ਉਸ ਸਮੇਂ ਆਪਾਂ ਭੂਗੋਲਿਕ ਸਥਿਤੀ ਦੇਖਦੇ ਹਾਂ ਪੰਜਾਬ ਦੀ, ਉਸ ਸਮੇਂ ਡਿਊ ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਜ਼ਿਆਦਾ ਤਰੇਲ ਪੈਣ ਲੱਗ ਜਾਂਦੀ ਆ, ਮੋਇਸਚਰ ਜਿਹੜਾ ਉਹ ਸੁੱਕਦਾ ਨਹੀਂ ਹੈ। ਤਾਂ ਫਿਰ ਕਿਸਾਨ ਕੋਲ 2 ਹੀ ਆਪਸ਼ਨ ਹੁੰਦੇ ਆ, ਜਾਂ ਤਾਂ ਉਹ ਮੰਡੀ ਦੇ ਵਿੱਚ ਆਪ ਸੁੱਕਦਾ ਰਹੇ ਤੇ ਜਾਂ ਫਿਰ ਚੁੱਪ ਕਰਕੇ ਕਾਟ ਵਾੜ ਕਰਵਾ ਕੇ ਜਾਂ ਆਪਣਾ ਕਾਟਾ ਖਾ ਕੇ ਉੱਥੇ ਤਲਵਾ ਦੇ। ਬਸ ਇਹੀ 2 ਆਪਸ਼ਨ ਹੁੰਦੇ ਆ। ਕੋਈ ਕੰਪਰੋਮਾਈਜ਼ ਹੋ ਜਾਂਦਾ, ਕੋਈ ਕਿਸਾਨ ਜਿਹੜਾ ਬੈਠਾ ਰਹਿੰਦਾ, ਫਿਰ ਇਹੀ ਹੀਲਾ ਹੁੰਦਾ ਹੈ, ਅੰਤਮ ਹੀਲਾ ਇਹੀ ਚੱਲਦਾ ਹੈ। ਤਾਂ ਦੂਸਰੇ ਪਾਸੇ ਕਣਕ ਦਾ ਵੀ ਇਹੋ ਆ ਕਿ ਅੱਗੇ ਤੇ ਦਾਣਾ ਜਿਹੜਾ ਉਹ ਖਰੀਦਿਆ ਜਾਂਦਾ, ਪਰ ਹੁਣ ਸ਼ਰਤਾਂ ਜਿਹੜੀਆਂ ਉਹ ਕਾਫੀ ਸਖਤ ਕੀਤੀਆਂ ਗਈਆਂ। ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ FCI ਜਿਹੜੀ ਆ ਉਹ ਤੇ ਪੂਰੇ ਪੁਆੜੇ ਪਾਊਗੀ, ਕਿਉਂਕਿ ਇਹਨਾਂ ਦੇ ਕੋਲ ਸਾਰੀ
ਜਿੱਦਾਂ ਕਹਿ ਲਓ ਕਿ ਖੇਡ ਦੀ ਚਾਬੀ ਹੈ। ਜੇ ਆਪਾਂ ਕਹਿ ਲਈਏ ਕਿ ਸਰਕਾਰ ਦਾ ਕੀ ਪਲੇਅਰ ਜਿਹੜਾ ਹੈ ਉਹ FCI ਆ, ਉਹਨੇ ਹੀ ਪ੍ਰਕਿਓਰ ਕਰਨਾ ਹੈ ਸਭ ਕੁਛ। ਤਾਂ ਉਹ ਜਿਸ ਤਰ੍ਹਾਂ ਦੀਆਂ ਸ਼ਰਤਾਂ ਪ੍ਰਪੋਜ਼ ਕਰ ਰਹੀ ਆ, ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਕੱਲਾ ਕਿਸਾਨ ਹੀ ਨਹੀਂ, ਪੰਜਾਬ ਸਰਕਾਰ ਵੀ ਕਹਿ ਸਕਦੇ ਆ ਕਿ ਸੇਕ ਚੱਲੂਗੀ। ਕਿਉਂ? ਕਿਉਂਕਿ ਉਹਦੇ ਵਿੱਚ ਇਹ ਹੋਏਗਾ ਨਾ ਕਿ ਕਿਸਾਨ ਜਿਹੜੇ ਉਹ ਇਹਨਾਂ ਦੇ ਗੁਲਾਮਿਆਂ ਨੂੰ ਹੱਥ ਪਾਉਣਗੇ ਕਿ ਭਾਈ ਤੁਸੀਂ ਨਹੀਂ ਖਰੀਦ ਕਰ ਰਹੇ, ਪਰ ਖਰੀਦ ਦੀ ਸਮੱਸਿਆ ਜਿਹੜੀ ਉਹ ਉੱਤੋਂ ਪੈਦਾ ਕੀਤੀ ਜਾਊਗੀ। ਹਰ ਇੱਕ ਨਵੀਂ ਤਰ੍ਹਾਂ ਦੀ ਕਹਿ ਲਓ ਕਿ ਜੰਗ ਪੇਸ਼ ਹੈ। ਤਾਂ ਇਹਦੇ ਵਿਰੋਧ ਦੇ ਵਿੱਚ ਅੱਜ ਜੋ ਸਾਂਝੇ ਕਿਸਾਨ ਮੋਰਚੇ ਦੀ ਕਾਲ ਸੀ, ਕੁਛ ਥਾਵਾਂ ਤੇ ਕੁਛ ਜਥੇਬੰਦੀਆਂ ਨੇ ਬਹੁਤ ਭਰਪੂਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛੋਟੀਆਂ ਛੋਟੀਆਂ ਰੈਲੀਆਂ ਵੀ ਕੀਤੀਆਂ ਨੇ, ਪਰ ਵਾਹਵਾ ਥਾਵਾਂ ਤੇ ਕਹਿ ਲਓ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਾਲ ਤੇ ਫੁੱਲ ਚੜਾਏ ਗਏ ਆ, ਮੁਜ਼ਾਹਰੇ ਕੀਤੇ ਗਏ ਆ, ਮੰਗ ਪੱਤਰ ਵਗੈਰਾ ਵੀ ਕਈ ਥਾਵਾਂ ਤੇ ਦਿੱਤੇ ਗਏ। ਤੇ ਇਹ ਲੜਾਈ ਜਿਹੜੀ ਆ ਉਹ ਲੜਨੀ ਪਊਗੀ ਹੁਣ, ਹੋਰ ਕੋਈ ਚਾਰਾ ਨਹੀਂ। ਵੈਸੇ ਮੇਰੇ ਖਿਆਲ ਦੇ ਨਾਲ ਹੁਣ ਤਾਂ ਬਹੁਤ ਲੜਾਈਆਂ ਜ਼ਿਆਦਾ ਲੜਨੀਆਂ ਪੈਣਗੀਆਂ। ਅੱਗੇ ਤਾਂ ਇੱਕ ਲੜਾਈ ਚੱਲਦੀ ਨਾ, ਆਪਾਂ ਲੜਾਈ ਚੱਲ ਰਹੀ ਆ, ਮੈਂ ਕਹੂੰਗਾ ਕਿ ਲੜਾਈਆਂ, ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਕਿ ਬਹੁਤ ਹੱਦ ਤੱਕ ਪੰਜਾਬ ਦੇ ਨਾਲ ਉਹ ਖਿੱਚ ਖਾਣਗੇ, ਬਹੁਤ ਸਬਕ ਸਿਖਾਉਣ ਦਾ ਯਤਨ ਕਰਨਗੇ। ਤੁਹਾਡੇ ਸਾਹਮਣੇ ਵੇਖ ਲਓ, ਕਦੇ ਕਹਿ ਦਿੰਦੇ ਆ ਕਿ ਚੌਲ ਦੇ ਵਿੱਚ ਪ੍ਰੋਟੀਨ ਵਾਲਾ ਚੌਲ ਮਿਲਾਓ, ਹੁਣ ਪਤਾ ਨਹੀਂ ਉਹ ਕਿੱਥੇ ਉੱਗਦਾ, ਸਭ ਤੋਂ ਪਤਾ ਨਹੀਂ ਕਿਹੜੇ ਪਹਾੜਾਂ ਤੇ ਉੱਗਦਾ। ਫਿਰ ਦੂਜੇ ਪਾਸੇ ਕਹਿ ਦਿੱਤਾ ਕਿ ਰੂਰਲ ਡਿਵੈਲਪਮੈਂਟ ਫੰਡ ਹੈ ਜਿਹੜਾ ਉਹ ਤੁਹਾਡਾ ਬਣਿਆ ਪਿਆ ਜਿੰਨਾ 1200 ਕਰੋੜ ਉਹ ਤੁਹਾਨੂੰ ਨਹੀਂ ਦੇਵਾਂਗੇ। ਉਹਦੇ ਵਿੱਚੋਂ ਵੀ ਮੇਰੇ ਖਿਆਲ ਦੇ ਨਾਲ ਇੱਕ ਹੀ ਹਿੱਸਾ ਦਿੱਤਾ ਇਹਨਾਂ ਨੇ, 2-3 ਹਿੱਸੇ ਹਾਲੇ ਉਹ ਪਿਆ ਵਾ ਬਕਾਇਆ, ਕਹਿੰਦੇ ਕਿ ਇੰਨਾ ਨਹੀਂ ਦੇਵਾਂਗੇ ਤੁਹਾਨੂੰ, 1-2% ਦੇ ਹਿਸਾਬ ਨਾਲ ਹੀ ਦੇਊਗੇ। ਸੋ ਕਹਿਣ ਦਾ ਮਤਲਬ ਕਿ ਬਹੁਤ ਹੱਦ ਤੱਕ ਉਹਨਾਂ ਦੇ ਹੱਥ 'ਚ ਜਿਹੜੀ ਚਾਬੀ ਆ ਉਹ ਕਮਾਉਣਗੇ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰੀਏ, ਕਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੇ ਸਖਤ ਹੁਕਮ, ਇੱਕ ਵੀਡੀਓ ਬੜੀ ਚੰਡੀਗੜ੍ਹ ਪੁਲਿਸ ਵਾਲੀ ਉਹ ਸ਼ਿਕੰਜੇ ਜਿਹੇ ਦੀ ਚੱਲ ਰਹੀ ਹੈ। ਹਾਂਜੀ, ਕਿਹੜੀ? ਮੈਂ ਉਹ ਵੀਡੀਓ ਤਾਂ ਨਹੀਂ ਦੇਖੀ। ਉਹ ਇਦਾਂ ਆ ਮਿੰਟੂ ਜੀ, ਇਦਾਂ ਪੈਪ ਜੇ ਦੇ ਨਾਲ ਥੋੜਾ ਜਿਹਾ ਲੰਬਾ 6-7 ਫੁੱਟ ਦਾ, ਤੇ ਬੰਦੇ ਨੂੰ ਦੂਰੋਂ ਜਫਾ ਪਾਉਣ ਵਾਲੀ ਉਹਨਾਂ ਨੇ ਬਣਾਈ ਹੈ। ਚਲੋ ਉਹ ਤੋਤਾ ਰੈਂਚ ਜਿਹਾ ਜਿਵੇਂ ਹੁੰਦਾ, ਬਸ ਹਾਂ, ਅੱਗੇ ਉਹ ਜਿਵੇਂ ਬੀੜੀ ਪਾਈ ਦੀ ਆ, ਉਹ ਇਸੇ ਤਰ੍ਹਾਂ ਉਹ ਬਥੇਰਾ ਕੁਛ ਕਰਦੇ ਪਏ ਆ। ਐਵੇਂ ਇਹਨਾਂ ਨੇ ਪਤਾ ਨਹੀਂ ਕੀ ਲੱਲਰ ਲਾਉਣੇ ਆ। ਦੇਖੋ ਹੁਣ ਇਹਨਾਂ ਨੇ ਅੱਜ ਫਿਰ ਸਖਤਾਈਆਂ ਕਰ ਦਿੱਤੀਆਂ ਨੇ। ਸਖਤਾਈਆਂ ਮੈਂ ਤੁਹਾਨੂੰ ਦੱਸ ਦਿੰਦਾ, ਪਰ ਇਹਨਾਂ ਦੇ ਵਿੱਚ ਜੋ ਕੁਛ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ। ਕਹਿੰਦੇ ਕਿ ਸਕੂਲਾਂ ਦਾ ਮਤਲਬ ਕਿ ਫਿਰ ਇੱਕ ਵਾਰੀ ਫਾਟਕ ਬੰਦ ਕਰਦੇ ਆ। ਇਹਨਾਂ ਨੇ ਕਿਹਾ ਕਿ ਜਿੰਨੇ ਵੀ ਸਿੱਖਿਅਕ ਅਦਾਰੇ ਆ ਉਹ ਸਾਰੇ ਬੰਦ ਨੇ 31 ਮਾਰਚ ਤੱਕ। ਆ ਦੇਖੋ ਹੁਣ ਕਿੱਡਾ, ਮੈਂ ਕਹੂੰਗਾ ਕਿ ਜ਼ੁਲਮ ਆ ਕਿ ਮਾਪਿਆਂ ਨੂੰ ਇਹਨਾਂ ਨੇ ਪਹਿਲਾਂ ਤਾਂ ਵਾੜ ਦਿੱਤਾ ਸਕੂਲਾਂ 'ਚ। ਜਨਵਰੀ ਦੇ ਵਿੱਚ, ਫਰਵਰੀ 'ਚ ਸਕੂਲ ਖੁੱਲ੍ਹ ਗਏ, ਉਹਨਾਂ ਨੇ ਫੀਸਾਂ ਭਰਾ ਲਈਆਂ। ਹੁਣ ਜਦੋਂ ਮਾਪਿਆਂ ਨੇ ਔਖੇ ਸੌਖੇ ਹੋ ਕੇ ਗਾਂ ਛੋਟੇ ਬੱਚਿਆਂ ਦੀਆਂ ਫੀਸਾਂ ਭਰ ਦਿੱਤੀਆਂ, ਹੁਣ ਕਹਿੰਦੇ ਚਲੋ ਵੀ ਸਕੂਲ ਬੰਦ ਆ। ਕਮਾਲ ਦੀ ਗੱਲ ਆ। ਮੈਂ ਤੇ ਹੈਰਾਨ ਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਹੀ ਜ਼ਿਆਦਾ ਵੜਦਾ ਕਰੋਨਾ। ਥਾਣੇ ਵੀ ਬੰਦ ਕਰ ਦਿਓ, ਫਿਰ ਥਾਣਿਆਂ ਦੇ ਵਿੱਚ ਵੀ ਤੇ ਬੰਦੇ ਆ। ਤੁਸੀਂ ਅੰਦਾਜ਼ਾ ਲਾ ਲਓ ਕਿ ਦਸੰਬਰ ਜਨਵਰੀ ਦੇ ਵਿੱਚ ਉਦੋਂ ਤੱਕ ਜੇ ਆਪਾਂ ਦੇਖੀਏ ਤਾਂ ਨਵੰਬਰ ਦੇ ਵਿੱਚ 4564 ਮੌਤਾਂ ਸੀ, ਤੇ ਦਸੰਬਰ ਤੱਕ ਆਉਂਦਿਆਂ ਹੋ ਗਈਆਂ 5197, ਤੇ ਜਨਵਰੀ ਤੱਕ 5524। ਮਤਲਬ ਕਿ ਮੌਤਾਂ ਤਾਂ ਹੋਈ ਜਾ ਰਹੀਆਂ ਸੀ, ਤੇ ਉਦੋਂ ਸਕੂਲ ਖੋਲ੍ਹ ਦਿੱਤੇ ਗਏ ਜਦ ਕਿ ਸੈਸ਼ਨ ਜਿਹੜਾ ਬਿਲਕੁਲ ਖਾਤਮੇ ਵੱਲ ਸੀਗਾ। ਤਾਂ ਉਹ ਬਸ ਏਦਾਂ ਫੀਸਾਂ ਫੂਸਾਂ ਲਾਉਣੀਆਂ ਸੀ, ਉਹ ਲਾ ਲਈਆਂ। ਹੁਣ ਫੇਰ ਕਹਿੰਦੇ ਕਿ ਬੰਦ ਆ। ਚਲੋ ਆਪਾਂ ਤੇ ਬੰਦ ਨਹੀਂ ਹੋ ਸਕਦੇ, ਆਪਾਂ ਤੇ ਗੱਲਬਾਤ ਕਰਨੀਆਂ ਵਾ। ਅੱਗੇ ਕਹਿੰਦੇ ਕਿ ਸਿਨੇਮਾ ਹਾਲ ਜਿਹੜੇ ਆ ਉਹ ਜਿੰਨੀ ਉਹਨਾਂ ਦੀ ਕਪੈਸਿਟੀ ਹੈ ਉਹਦੇ ਤੋਂ 50% ਹੀ ਖੁੱਲਣਗੇ। ਇਸ ਤਰ੍ਹਾਂ ਮਾਲਸ ਵੀ ਜਿਹੜੇ ਆ ਉਹ ਸਿਰਫ 100 ਵਿਅਕਤੀ ਹੀ ਇੱਕ ਸਮੇਂ ਅੰਦਰ ਆ ਸਕਣਗੇ। ਇਸੇ ਤਰ੍ਹਾਂ ਮੈਡੀਕਲ ਅਤੇ ਨਰਸਿੰਗ ਕਾਲਜਾਂ ਤੋਂ ਇਲਾਵਾ ਸਾਰੇ ਹੋਰ ਜਿਹੜੇ ਵਿਦਿਅਕ ਅਦਾਰੇ ਆ, ਮਤਲਬ ਕਿ ਕਾਲਜ ਯੂਨੀਵਰਸਿਟੀਆਂ ਜਿਹੜੇ ਵੀ ਆ ਗਏ, ਉਹ 31 ਮਾਰਚ ਤੱਕ ਬੰਦ ਰਹਿਣਗੇ। ਕੋਈ ਸਮਾਜਿਕ ਗਤੀਵਿਧੀ ਜਿਹੜੀ ਹੈ ਉਹ ਬਾਹਰ ਨਹੀਂ ਹੋਏਗੀ, ਆਊਟਡੋਰ ਨਹੀਂ ਹੋਏਗੀ, ਘਰ ਦੇ ਵਿੱਚ ਹੀ ਤੁਸੀਂ ਰੱਖ ਸਕਦੇ ਹੋ। ਕੁਝ ਛੋਟਾ ਮੋਟਾ ਸਮਾਗਮ ਰੱਖਣਾ ਤੇ ਉਹ ਵੀ ਘਰਾਂ ਦੇ ਵਿੱਚ 10 ਤੋਂ ਵੱਧ ਮਹਿਮਾਨ ਨਹੀਂ ਆਉਣਗੇ। ਬਾਕੀ ਜਿਹੜੇ ਸਭ ਤੋਂ ਵੱਧ ਹੈਗੇ ਆ ਇਨਫੈਕਟਡ ਕਹਿ ਲਓ ਜਾਂ ਪ੍ਰਭਾਵਿਤ ਕਹਿ ਲਓ ਜ਼ਿਲ੍ਹੇ 11 ਕੁੱਲ ਬਣਦੇ, ਤਾਂ ਉਹਨਾਂ ਦੇ ਵਿੱਚ ਅੰਤਮ ਸੰਸਕਾਰ, ਵਿਆਹ ਸ਼ਾਦੀਆਂ ਨੂੰ ਛੱਡ ਕੇ ਬਾਕੀ ਹੋਰ ਜਿਹੜੇ ਸਮਾਜਿਕ ਇਕੱਠ ਹੁੰਦੇ ਆ ਜਾਂ ਜਿਹੜੇ ਕੋਈ ਹੋਰ ਇਸ ਤਰ੍ਹਾਂ ਦੇ ਸਮਾਗਮ ਕੀਤੇ ਜਾਂਦੇ ਆ, ਉਹ ਸਾਰੇ ਹੀ ਰੋਕ ਦਿੱਤੇ ਗਏ ਆ। ਜੇ ਕਿਸੇ ਦੀ ਅੰਤਮ ਸੰਸਕਾਰ, ਵਿਆਹ ਸ਼ਾਦੀ ਜਾਂ ਕੋਈ ਇਸ ਤਰ੍ਹਾਂ ਦੀ ਕਹਿ ਲਓ ਖੁਸ਼ੀ ਗਮੀ ਆ, ਤਾਂ ਉਹਦੇ ਵਿੱਚ ਵੀ ਸਿਰਫ 20 ਵਿਅਕਤੀ ਹੀ ਸ਼ਾਮਲ ਹੋਣਗੇ। ਤੇ ਉਹਨਾਂ ਨੇ ਨਾਲ ਇਹ ਹੁਕਮ ਦਿੱਤਾ ਜਿਹੜੇ ਪ੍ਰਸ਼ਾਸਨ ਦੇ ਕਰਤਾ ਧਰਤਾ ਨੇ, ਕਹਿੰਦੇ ਕਿ
9 ਵਜੇ ਤੋਂ ਸਵੇਰ 5 ਵਜੇ ਤੱਕ ਰਾਤ ਵਾਲਾ ਜਿਹੜਾ ਕਰਫਿਊ ਰਹੇਗਾ। ਐਤਵਾਰ ਨੂੰ ਸਿਨੇਮੇ, ਮਲਟੀਪਲੈਕਸ, ਰੈਸਟੋਰੈਂਟ, ਮਾਲਸ ਆਦਿ ਕੰਪਲੀਟਲੀ ਬੰਦ ਰਹਿਣਗੇ। ਤਾਂ ਤੁਸੀਂ ਦੇਖੋ ਕਿ ਐਤਵਾਰ ਹੀ ਮਾੜਾ ਮੋਟਾ ਬਿਜ਼ਨਸ ਨਿਕਲਦਾ, ਵੀਕਐਂਡ ਤੇ ਉਹ ਵੀ ਕਹਿੰਦੇ ਆ ਕਿ ਸਭ ਕੁਝ ਬੰਦ ਕਰ ਦਿੱਤਾ ਜਾਊਗਾ। ਬੰਦ ਕਰਕੇ ਸਾਰਾ ਕੁਝ ਕੀ ਕਰੋਨਾ ਬੰਦ ਹੋ ਜਾਊਗਾ, ਇਹਦੀ ਕੋਈ ਗਰੰਟੀ ਨਹੀਂ ਹੈ। ਕਿਉਂਕਿ ਮੈਂ ਦੇਖੋ ਇਸ ਮਾਮਲੇ ਦੇ ਵਿੱਚ ਤੁਹਾਡੇ ਸਾਹਮਣੇ ਤੱਥ ਰੱਖ ਸਕਦਾ ਹਾਂ ਕਿ ਇਹਨਾਂ ਨੇ ਵੇਖ ਲਓ ਕਰਫਿਊ ਵੀ ਸਭ ਤੋਂ ਪਹਿਲਾਂ ਲਾਇਆ, ਲਾਕਡਾਊਨ ਵੀ ਸਭ ਤੋਂ ਪਹਿਲਾਂ ਲਾਇਆ, ਕਿਤੇ ਵੀ ਕਰੋਨਾ ਜਿਹੜਾ ਕਾਬੂ ਹੇਠ ਨਹੀਂ ਆਇਆ। ਤੇ ਫਿਰ ਖੋਲਣ ਦੀ ਕੀ ਜ਼ਰੂਰਤ ਸੀ? ਫਿਰ ਤੇ ਚੱਲਣ ਦਿੰਦੇ ਕੰਮ, ਦੱਬੀ ਰੱਖਦੇ ਕੰਮ, ਲੋਕਾਂ ਨੂੰ ਤਾੜੀ ਰੱਖਦੇ। ਇਹ ਕਹਿ ਦਿੰਦੇ ਕਿ ਤੁਹਾਨੂੰ ਹੁਣ ਸਾਲ 2 ਸਾਲਾਂ ਬਾਅਦ ਕੱਢਾਂਗੇ ਭਾਈ, ਜੇ ਕੋਈ ਜਿਉਂਦਾ ਰਹਿ ਗਿਆ ਤਦ ਠੀਕ ਆ, ਜੇ ਕੋਈ ਚੱਲ ਵਸਿਆ ਤੇ ਭਾਈ ਸਤਿ ਸ੍ਰੀ ਅਕਾਲ ਆ। ਕਿਉਂਕਿ ਤੁਸੀਂ ਦੇਖੋ ਨਾ, ਜੁਲਾਈ ਦੇ ਵਿੱਚ 256 ਬੰਦੇ ਮਰੇ ਸੀਗੇ ਜੀ, ਅਗਸਤ ਦੇ ਵਿੱਚ 958 ਹੋ ਗਏ, ਸਤੰਬਰ ਚ 2794, ਅਕਤੂਬਰ ਚ 4037, ਨਵੰਬਰ ਚ 4564। ਦੱਸੋ ਕਰੋਨਾ ਘਟਿਆ ਕਦੋਂ ਸੀਗਾ? ਕਿਹੜੇ ਵੇਲੇ ਘਟਿਆ ਸੀ? ਤੇ ਫਿਰ ਕੈਪਟਨ ਅਮਰੀਕਾ ਤੋਂ ਟਰੈਕਟਰ ਲੈ ਕੇ ਤੁਰੇ ਫਿਰਦੇ ਸੀ, ਕਾਹਤੋਂ ਦਿੱਲੀ ਚ ਭੱਜੇ ਫਿਰਦੇ ਸੀ, ਕਾਹਤੋਂ ਫਿਰ ਇਹਨਾਂ ਨੇ ਲੋਕਾਂ ਨੂੰ ਸੜਕਾਂ ਤੇ ਆਉਣ ਦਿੱਤਾ, ਕਾਹਤੋਂ ਲੋਕਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਭੇਜਿਆ, ਉਹ ਕਾਹਤੋਂ ਫਿਰ ਇਹਨਾਂ ਨੇ ਨਰਮਾਈ ਕੀਤੀ? ਤਾਂ ਸਖਤਾਈ ਚੱਲਣੀ ਚਾਹੀਦੀ ਸੀ। ਬੰਦੇ ਤਾਂ ਉਦੋਂ ਵੀ ਮਰ ਰਹੇ ਸੀ, ਜਿਹੜੇ ਉਹ ਬੰਦੇ ਮਰੇ ਆ ਇਹਨਾਂ ਨੂੰ ਪੁੱਛੇ ਕਿ ਉਹ ਪੱਥਰ ਦੇ ਸੀ, ਉਹ ਵੀ ਤਾਂ ਹੱਡ ਮਾਸ ਦੇ ਹੀ ਸੀਗੇ, ਉਦੋਂ ਹੀ ਸਖਤਾਈ ਕਰ ਲੈਂਦੇ। ਸੋ ਵਿੱਚੋਂ ਮੈਂ ਤਾਂ ਜੋ ਗੱਲ ਸਮਝਦਾ ਉਹ ਇਹੀ ਆ ਕਿ ਜਿਹੜੀ ਵੈਕਸੀਨ ਐਕਸਪਾਇਰ ਹੋਣ ਵਾਲੀ ਅਗਲੇ ਮਹੀਨੇ, ਬਸ ਦਵਾ ਦਵਾ ਉਹ ਕੱਢਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਿਰਤਾਈ ਸੁਰਤੂਈ ਕਰਕੇ ਉਹ ਆਪਦਾ ਸਟਾਕ ਖੜਾ ਲੈਣਗੇ। ਬਿਲਕੁਲ ਬਿਲਕੁਲ, ਇਹ ਤਾਂ ਲੱਗਣੀ ਤੇ ਹੈ। ਅਗਲੀ ਮਿੰਟੂ ਜੀ ਗੱਲ ਕਰ ਦਈਏ, ਟੌੜਾ ਪਰਿਵਾਰ ਦੇ ਨਾਲ ਵੱਜੀ ਕਹਿੰਦੇ ਕਰੋੜਾਂ ਦੀ ਠੱਗੀ। ਹਾਂ, ਜਿਹਦੇ ਕੋਲ ਹੈਗੀ ਆ ਉਹਦੇ ਨਾਲ ਹੀ ਠੱਗੀ ਵੱਜਣੀ ਹੈ, ਜਿਹਦੇ ਕੋਲ ਮਾਇਆ ਹੈ ਹੀ ਨਹੀਂ ਉਹਦੇ ਨਾਲ ਕਾਹਦੀ ਠੱਗੀ ਵੱਜਣੀ ਆ। ਪਰ ਇਸ ਤਰ੍ਹਾਂ ਦੀ ਠੱਗੀ ਕਿਸੇ ਨਾਲ ਹੋਵੇ ਨਾ, ਤੇ ਇਸ ਤਰ੍ਹਾਂ ਦੇ ਪਰਿਵਾਰਾਂ ਨਾਲ ਠੱਗੀ ਵੱਜ ਜਾਣੀ, ਇਹ ਆਪਣੇ ਆਪ ਦੇ ਵਿੱਚ ਬੜੀ ਮੈਂ ਕਹੂੰਗਾ ਕਿ ਚਿੰਤਾਜਨਕ ਗੱਲ ਆ ਜੀ। ਮਸਲਾ ਕੀ ਆ ਕਿ ਟੌੜਾ ਸਾਹਿਬ ਦੀ ਫੈਮਿਲੀ ਨੂੰ ਕਿਸੇ ਅਣਪਛਾਤੇ ਬੰਦੇ ਨੇ ਫੋਨ ਕੀਤਾ ਕਿ ਤੁਹਾਡੇ ਸ਼ੇਅਰ ਜਿਹੜੇ ਆ ਉਹ ਵੱਖ-ਵੱਖ ਕੰਪਨੀਆਂ ਦੇ ਵਿੱਚ ਪਏ ਆ, ਪਰ ਤੁਸੀਂ ਉਹਨਾਂ ਦੀ ਅਪਡੇਸ਼ਨ ਹੀ ਨਹੀਂ ਕਰਵਾਈ। ਕਮਾਲ ਦੀ ਗੱਲ ਆ, ਇੰਨਾ ਪੈਸਾ ਤੁਹਾਡਾ ਜਿਹੜਾ ਰੁਲ ਡਿਆ, ਕੀ ਪਤਾ ਕਿੱਦਾਂ ਦੀਆਂ ਹੋਰ ਵੀ ਮਿੱਠੀਆਂ ਗੱਲਾਂ ਨਾਲ ਕੀਤੀਆਂ ਹੋਣੀਆਂ। ਤੇ ਇਹਨਾਂ ਨੇ ਚੱਕ ਕੇ 1,84,85,142 ਰੁਪਈਏ ਪਾ ਦਿੱਤੇ ਖਾਤਿਆਂ ਦੇ ਵਿੱਚ। ਲਓ ਜੀ ਅਪਡੇਸ਼ਨ ਕਰ ਦਿਓ। ਬਸ ਉਹ ਐਸੀ ਅਪਡੇਸ਼ਨ ਹੋਈ ਆ ਕਿ ਹੁਣ ਤੇ ਕਹਿ ਲਓ ਕਿ ਹੜ ਅਪਡੇਸ਼ਨ ਹੀ ਹੋ ਗਈ ਆ। ਹੁਣ ਪਰਚਾ ਦਰਜ ਕੀਤਾ ਗਿਆ। ਦੇਖੋ ਪੁਲਿਸ ਲੱਭ ਪਾਉਂਦੀ ਹੈ ਜਾਂ ਨਹੀਂ ਲੱਭ ਪਾਉਂਦੀ, ਇਹ ਤੁਹਾਨੂੰ ਪਤਾ ਹੀ ਆ। ਇੱਥੇ ਜ਼ਮਤਾਰਾ ਤੁਸੀਂ ਵੇਖੀ ਹੋਣੀ ਵੈਬ ਸੀਰੀਜ਼, ਜੇ ਨਹੀਂ ਤੇ ਤੁਸੀਂ ਕਿਸੇ ਦਿਨ ਜਿੱਦਣ ਵਿਹਲੇ ਹੋਏ ਤੇ ਦੇਖ ਲਿਓ ਕਿ ਕਿਸ ਤਰ੍ਹਾਂ ਇਹ ਸਭ ਕੁਛ ਚੱਲਦਾ ਆ, ਕਿਸ ਤਰ੍ਹਾਂ ਉਹ ਟਾਰਗੇਟ ਕਰਦੇ ਆ। ਪਰ ਇਹੋ ਜਿਹੀਆਂ ਫੈਮਲੀਆਂ ਵੀ ਇਹੋ ਜਿਹੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਅਵੇਸਲੀਆਂ ਹੋ ਕੇ ਠੱਗੀਆਂ ਜਾਂਦੀਆਂ, ਇਹ ਚਿੰਤਾਜਨਕ ਗੱਲ ਆ। ਕਿ ਬੀਬੀ ਪਰਨੀਤ ਕੌਰ ਨੂੰ ਕੁਛ ਉਹਨਾਂ ਲਾ ਗਿਆ ਸੀਗਾ, ਫਿਰ ਉਹ ਲੱਭਦੇ ਫਿਰਦੇ ਸੀਗੇ, ਲੱਭ ਵੀ ਗਿਆ ਬੰਦਾ। ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਦੂਲੋ ਦੇ ਪੈਸੇ ਕਢਾ ਕੇ ਲੈ ਗਏ ਸੀਗੇ। ਸਾਧੂ ਸਿੰਘ ਜਿਹੜੇ ਹੈਗੇ ਆ, ਜਿਹੜੇ MP ਆ, ਇਹਨਾਂ ਦੇ ਨਾਲ ਇਹਨਾਂ ਦਾ PA ਕਰ ਗਿਆ ਸੀਗਾ, ਹਿਸਾਬ ਕਿਤਾਬ ਇਸ ਤਰ੍ਹਾਂ ਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਥੋੜਾ ਜਿਹਾ ਸੋਚਣਾ ਪਵੇਗਾ, ਤੁਹਾਨੂੰ ਥੋੜਾ ਜਿਹਾ ਵੇਖਣਾ ਪਏਗਾ, ਵਿਚਾਰਨਾ ਪਵੇਗਾ ਕਿ ਇਹੋ ਜਿਹੇ ਬੰਦੇ, ਪੜ੍ਹੇ ਲਿਖੇ ਫੈਮਲੀਆਂ ਵਾਲੇ ਬੰਦੇ ਜੇ ਆਸਾਨੀ ਨਾਲ ਟਾਰਗੇਟ ਬਣ ਜਾਂਦੇ ਆ, ਤਾਂ ਫਿਰ ਤੁਸੀਂ ਦੇਖੋ ਨਾ ਕਿ ਇੰਡੀਆ ਦੇ ਵਿੱਚ ਬਹੁਤ ਘੱਟ ਪੜ੍ਹੇ ਲਿਖੇ ਜਾਂ ਬੜੇ ਜਿਹੜੇ ਲੋਕ ਆ, ਉਹ ਤੇ ਬਹੁਤ ਜ਼ਿਆਦਾ ਠੱਗੇ ਜਾਂਦੇ ਹੋਣੇ ਆ ਨਾ, ਬਹੁਤ ਜ਼ਿਆਦਾ ਠੱਗੇ ਜਾਂਦੇ ਹੋਣੇ ਜੀ। ਕਿਸੇ ਦੀ 5000 ਦੀ ਠੱਗੀ, ਕਿਸੇ ਉਹ ਤਾਂ ਵਿਚਾਰੇ ਰਿਕਾਰਡ 'ਚ ਵੀ ਨਹੀਂ ਆਉਂਦੇ ਹੋਣੇ, ਕਿਉਂਕਿ ਉਹਨਾਂ ਦੀਆਂ ਤਾਂ ਸ਼ਿਕਾਇਤਾਂ ਵੀ ਪੁਲਿਸ ਨਹੀਂ ਸ਼ਾਇਦ ਦਰਜ ਕਰਦੀ ਹੋਏਗੀ। ਤਾਂ ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਵੇਲੇ ਚੈਲੰਜ ਆ। ਇਹ ਕਦੇ ਕਹਿ ਦਿੰਦੇ ਅਸੀਂ ਫੇਸਬੁੱਕ ਦੀ ਵੀ ਢਿਬਰੀ ਟਾਈਟ ਕਰਨੀ ਆ, ਕਦੇ ਆਖ ਦਿੰਦੇ ਅਸੀਂ ਟਵਿੱਟਰ ਕਰੀ ਬੈਠੇ ਆ। ਵੈਸੇ ਉਹਨਾਂ ਨੂੰ ਨਿਸਲ ਕੀਤਾ ਹੋਇਆ ਇਹਨਾਂ ਨੇ, ਪਰ ਇਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਨਾ। ਕੋਈ ਮੈਕੈਨਿਜ਼ਮ ਤੁਹਾਡੇ ਕੋਲ ਐਸਾ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਜਿਹੜੇ ਆਨਲਾਈਨ ਫਰਾਡ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਠੱਗੀਆਂ ਨੇ, ਉਹਨਾਂ ਨੂੰ ਦੀ ਰੋਕਥਾਮ ਵੀ ਕੀਤੀ ਜਾ ਸਕੇ। ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਗੱਲ ਕਰ ਦਈਏ, ਸਕੂਲਾਂ 'ਚ ਲਾਇਬ੍ਰੇਰੀ ਲਈ ਕਿਤਾਬਾਂ ਲਈ ਖਰੀਦ ਸੰਬੰਧੀ ਜਾਰੀ ਹੋਇਆ ਆ ਪੱਤਰ। ਅੱਛਾ ਦੇਖੋ, ਇਹ ਪੱਤਰ ਜਾਰੀ ਇਸ ਕਰਕੇ ਹੋਇਆ ਕਿ ਕਹਿੰਦੇ ਆ ਕਿ 31 ਮਾਰਚ ਤੱਕ ਜਿਹੜੀ ਗ੍ਰਾਂਟ ਖਰਚ ਕਰਨੀ ਸੀਗੀ ਖਰੀਦਦਾਰੀ ਵਾਸਤੇ, ਉਹਦੇ 'ਚ ਕੋਈ ਦਿੱਕਤਾਂ ਨੇ, ਟੈਕਨੀਕਲਿਟੀ ਕੋਈ ਗਰਾਊਂਡ ਹੋਣਾ,
ਤਾਂ ਉਹਦੇ ਆਧਾਰ ਤੇ ਇਹਨਾਂ ਨੇ ਕਿਹਾ ਕਿ 30/4 ਤੱਕ ਅਸੀਂ ਉਹ ਮਿਆਦ ਵਧਾ ਦਿੰਦੇ। ਮੈਂ ਕਹਿੰਦਾ ਚੰਗੀ ਗੱਲ ਆ, ਪੈਸਾ ਇਹ ਲੱਗਣਾ ਚਾਹੀਦਾ, ਚਾਹੇ ਖੇਡਾਂ ਵਾਸਤੇ ਗ੍ਰਾਂਟ ਆਈ ਹੈ ਬੱਚਿਆਂ ਦੀਆਂ, ਜਾਂ ਪਲੇਗਰਾਊਂਡ ਵਾਸਤੇ ਆਈਆਂ ਗ੍ਰਾਂਟਾਂ, ਜਾਂ ਇਸ ਤਰ੍ਹਾਂ ਲਾਇਬ੍ਰੇਰੀ ਵਾਸਤੇ ਆਈਆਂ, ਉਹ ਮੁੜਦੀਆਂ ਨਹੀਂ ਚਾਹੀਦੀਆਂ, ਲੱਗਣੀਆਂ ਚਾਹੀਦੀਆਂ, ਹਰ ਹਾਲ 'ਚ ਲੱਗਣੀਆਂ ਚਾਹੀਦੀਆਂ। ਬਹੁਤ ਵਧੀਆ ਗੱਲ ਆ। ਪਰੰਤੂ ਮੈਂ ਤੁਹਾਨੂੰ ਜੇ ਇਸ ਪਾਸੇ ਥੋੜ੍ਹੀ ਜਿਹੀ ਰੌਸ਼ਨੀ ਪਾ ਕੇ ਇੱਕ ਤਸਵੀਰ ਸਾਫ਼ ਕਰਨ ਦਾ ਯਤਨ ਕਰਾਂ ਤਾਂ ਤੁਸੀਂ ਬਹੁਤ ਜ਼ਿਆਦਾ ਹੈਰਾਨ ਹੋਵੋਗੇ ਜੀ ਕਿ ਇੱਕ ਡਾਟਾ ਮੈਂ ਇਕੱਠਾ ਕੀਤਾ ਸੀਗਾ ਕੁਝ ਸਮਾਂ ਪਹਿਲਾਂ, ਤਾਂ ਉਦੋਂ ਆਇਆ ਸੀਗਾ ਕਿ 2013 ਦੀ ਇੱਕ ਟ੍ਰਿਬਿਊਨ ਦੀ ਰਿਪੋਰਟ ਲੱਭੀ ਉਸ ਦਰਮਿਆਨ ਜਦੋਂ ਮੈਂ ਸਰਚ ਕਰ ਰਿਹਾ ਸੀਗਾ, ਤੇ ਪੰਜਾਬ ਵਿੱਚ ਕਹਿੰਦੇ ਕਿ 90% ਤੋਂ ਜ਼ਿਆਦਾ ਲਾਇਬ੍ਰੇਰੀਅਨ ਅਸਾਮੀਆਂ ਖਾਲੀ ਹੈ ਸਕੂਲਾਂ ਦੀਆਂ। 90% ਆਲਮੋਸਟ। ਹੁਣ ਤਾਂ ਮੇਰੇ ਖਿਆਲ ਦੇ ਨਾਲ ਭਰਤੀ ਤਾਂ ਹੋਈ ਨਹੀਂ ਉਸ ਤੋਂ ਬਾਅਦ, ਆਲਮੋਸਟ ਕਿਤੇ ਲਾ ਲਓ ਕਿ 100 ਦੇ ਕਰੀਬ ਹੀ ਨੇੜੇ ਹੋ ਗਏ ਹੋਣੇ ਆ। ਤੇ ਗਾਂ ਜਦੋਂ ਮੈਂ ਕਾਲਜਾਂ ਦੀ ਦੇਖੀ ਹਾਲਤ, ਰੋਣਾ ਹੀ ਆ ਗਿਆ। ਪੰਜਾਬ ਕਾਲਜ ਲਾਇਬ੍ਰੇਰੀਅਨਸ ਐਸੋਸੀਏਸ਼ਨ ਇੱਕ ਬਣੀ ਹੈ, ਮੈਂ ਉਹਨਾਂ ਦਾ ਡਾਟਾ ਹਾਸਲ ਕੀਤਾ ਜੋ ਉਹਨਾਂ ਦੇ ਮੁਤਾਬਕ ਸੀ। ਉਹ ਕਹਿੰਦੇ ਕਿ ਇੱਥੇ UGP ਜਿਹੜੀ ਹੁੰਦੀ ਹੈ, UGC ਪੇ ਸਕੇਲ, ਉਹਨਾਂ ਦੀਆਂ ਜਿਹੜੀਆਂ ਮਨਜ਼ੂਰਸ਼ੁਦਾ ਅਸਾਮੀਆਂ 96 ਆ, 96 ਚੋਂ 76 ਖਾਲੀ ਆ। ਉਸ ਟਾਈਮ 76 ਖਾਲੀ ਆ, ਮਤਲਬ ਕਿ ਕੇਵਲ ਲਾਇਬ੍ਰੇਰੀਅਨ ਜੇ ਬੱਚੇ ਆ ਕਾਲਜਾਂ ਦੇ ਵਿੱਚ ਤਾਂ 20 ਨੇ। ਇਹ ਵੀ ਦੱਸਿਆ ਗਿਆ ਕਿ ਇਸ ਮੌਕੇ ਤੇ ਪੰਜਾਬ 'ਚ ਕੁੱਲ 48 ਸਰਕਾਰੀ ਕਾਲਜ ਆ, ਇਹਨਾਂ ਚੋਂ 44 ਕਾਲਜਾਂ ਵਿੱਚ 14 ਕਾਲਜਾਂ 'ਚ ਲਾਇਬ੍ਰੇਰੀਅਨ, ਜਦਕਿ 34 ਸਰਕਾਰੀ ਕਾਲਜਾਂ ਦੇ ਵਿੱਚ ਲਾਇਬ੍ਰੇਰੀਅਨ ਹੈ ਹੀ ਨਹੀਂ ਹੈ। ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦੀ ਹਾਲਤ ਆ। ਸਟੇਟ ਜਿਹੜੀ ਸਾਡੀ ਹੈਗੀ ਆ ਲਾਇਬ੍ਰੇਰੀ, ਜਿਹਨੂੰ ਸੈਂਟਰਲ ਸਟੇਟ ਲਾਇਬ੍ਰੇਰੀ ਕਹਿੰਦੇ ਆ, ਤੇ ਉਹਦੇ ਵਿੱਚ ਵੀ ਹਾਲਤ ਬੜੀ ਇੱਕ ਮੈਨੂੰ ਅਜੀਬੋ ਗਰੀਬ ਲੱਗੀ। 10 ਜੁਲਾਈ 1919 ਦੀ ਇੱਕ ਰਿਪੋਰਟ ਮਿਲੀ, 2019 ਦੀ ਇੱਕ ਰਿਪੋਰਟ ਮਿਲੀ, ਉਹਦੇ 'ਚ ਕਿ 800 ਵਿਅਕਤੀਆਂ ਦੀ ਬੈਠਣ ਦੀ ਸਮਰੱਥਾ ਹੈ, ਤੇ ਉਹ ਜਿਹੜਾ ਆਡੀਟੋਰੀਅਮ ਹੈ ਸਾਰਾ ਬੰਦ ਹੈ। ਇਸੇ ਲਾਇਬ੍ਰੇਰੀ ਦੀ ਇਮਾਰਤ 'ਚ ਜੇ ਆਪਾਂ ਦੇਖੀਏ ਤਾਂ 5 ਸਾਲ ਤੋਂ ਮੁਰੰਮਤ ਦਾ ਕੰਮ ਹੈ ਜਿਹੜਾ ਹੋਣ ਵਾਲਾ ਹੈ, ਉਹ ਨੇਪਰੇ ਨਹੀਂ ਚੜਿਆ। 5 ਏਕੜ ਦੇ ਵਿੱਚ ਇਹ ਲਾਇਬ੍ਰੇਰੀ ਆ ਜਿਹੜੀ ਸਾਡੀ ਸੈਂਟਰਲ ਸਟੇਟ ਲਾਇਬ੍ਰੇਰੀ ਆ, ਇਹਦੇ 'ਚ ਇੱਕ ਵੀ ਐਸੀ ਨਹੀਂ ਹੈ। 11 ਵਰ੍ਹਿਆਂ ਤੋਂ, 19 ਦੀ ਗੱਲ ਆ, ਉਦੋਂ ਤੋਂ ਲੈ ਕੇ ਪਿਛਲੇ 11 ਵਰ੍ਹਿਆਂ ਤੱਕ ਇੱਕ ਵੀ ਕਿਤਾਬ ਦੀ ਖਰੀਦ ਨਹੀਂ ਕੀਤੀ ਗਈ, ਇੱਕ ਵੀ। ਤੇ ਇਸ ਵੱਡਅਕਾਰੀ ਲਾਇਬ੍ਰੇਰੀ ਦੇ ਸਮੁੱਚੇ ਪ੍ਰਬੰਧ ਲਈ ਕਰਮਚਾਰੀਆਂ ਦੀ ਵਰਤਮਾਨ ਤੈਨਾਤੀ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਸਾਲ 1956 ਵਿੱਚ ਮਨਜ਼ੂਰ ਕੀਤੀਆਂ ਗਈਆਂ ਅਸਾਮੀਆਂ ਦੀ ਗਿਣਤੀ ਤੋਂ ਅੱਧੀ ਹੈ। ਇਹ ਡਾਟਾ ਜਿਹੜਾ ਸੀਗਾ ਉਹ ਸਾਡਾ ਸੈਂਟਰਲ ਸਟੇਟ ਲਾਇਬ੍ਰੇਰੀ ਦਾ ਸੀ। ਤੁਸੀਂ ਦੇਖ ਲਓ ਫਿਰ ਹਾਲਤ ਕਿੱਥੇ ਸਹੀ ਹੈ। ਮੈਂ ਤੁਹਾਨੂੰ ਸਕੂਲਾਂ ਦਾ ਵੀ ਦੱਸਤਾ, ਤੁਹਾਨੂੰ ਕਾਲਜਾਂ ਦਾ ਵੀ ਦੱਸਤਾ, ਤੇ ਜਿਹੜੀ ਸਾਡੀ ਸੈਂਟਰਲ ਸਟੇਟ ਲਾਇਬ੍ਰੇਰੀ ਹੈ ਉਹਦਾ ਵੀ ਹਾਲ ਦੱਸ ਦਿੱਤਾ। ਤੇ ਪਿੰਡਾਂ ਦਾ ਤਾਂ ਪੁੱਛੋ ਹੀ ਮਤ। ਹਾਂ, ਕੁਝ ਪਿੰਡ ਨੇ ਜਿਨ੍ਹਾਂ ਨੇ ਆਪਣੇ ਪੱਧਰ ਤੇ, ਜਾਂ ਕੁਝ ਵਿਅਕਤੀ ਨੇ ਜਿਨ੍ਹਾਂ ਨੇ ਆਪਣੇ ਪੱਧਰ ਤੇ ਲਾਇਬ੍ਰੇਰੀਆਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ, ਨਿੱਜੀ ਨਿਵੇਸ਼ ਵੀ ਕੀਤਾ ਉਹਨਾਂ ਦੇ ਵਿੱਚ, ਉਹ ਤਾਂ ਹੈਗੇ ਆ ਸਲੂਟ ਦੇ ਕਾਬਲ। ਬਾਕੀ ਸਾਡੇ ਪੋਲੀਟੀਸ਼ੀਅਨਸ ਹੋਣ ਜਾਂ ਸਾਡੇ ਲੋਕ ਹੋਣ, ਇਹ ਸਾਰੇ ਇਸ ਪੱਖ ਤੋਂ ਅਵੇਸ ਲਈ ਆ ਭਾਈ। ਜੀ ਜੀ ਬਿਲਕੁਲ। ਤੇ ਸਰੋਤਿਓ, ਤੁਹਾਡੀਆਂ ਅੱਜ ਕਾਲਸ ਵੀ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਇੱਕ ਖਬਰ ਕਰਾਂਗੇ, ਤੇ ਉਸ ਤੋਂ ਬਾਅਦ 'ਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਲਵਾਂਗੇ ਆਪਾਂ ਕਾਲਸ। ਨੰਬਰ ਸਟੂਡੀਓ 'ਚ ਕਾਲ ਕਰਨ ਦੇ ਲਈ ਰਹੇਗਾ 408 272 5200। ਭਾਰਤ ਦੇ ਕਹਿੰਦੇ ਜੀ ਨਜ਼ਾਰੇ ਤੁਹਾਨੂੰ ਦਿਖਾਈਏ ਤੇ ਸੁਣਾਈਏ, ਬਿੱਲ ਨਾ ਭਰਨ ਤੇ ਬਾਈਕ ਦੀ ਨਿਲਾਮੀ। ਹਾਂਜੀ ਦੇਖੋ, ਇਹ ਤੇ ਹੁਣ ਤੁਸੀਂ ਜਿਵੇਂ ਆਖਿਆ ਨਾ ਬ੍ਰੇਕ ਤੇ, ਤਾਂ ਵਿਚਾਰੇ ਦੀ ਬਾਈਕ ਦੀ ਪੱਕੀ ਬ੍ਰੇਕ ਹੀ ਵੱਜ ਗਈ ਆ ਨਾ। ਆਪਾਂ ਤੇ ਬ੍ਰੇਕ ਲੈ ਕੇ ਫਿਰ ਵਾਪਸ ਆ ਜਾਵਾਂਗੇ, ਇਹ ਤਾਂ ਪੱਕੀ ਬ੍ਰੇਕ ਵਾਲਾ ਹਿਸਾਬ ਕਿਤਾਬ ਹੀ ਆ। ਹੁਣ ਵੇਖੋ, ਇਹ ਇੰਦੌਰ ਦਾ ਮਾਮਲਾ ਜੇ, ਇਹ ਨਾ ਸਮਝੋ ਕਿ ਦੂਰ ਦਾ ਮਾਮਲਾ ਹੈ, ਇਹਨੂੰ ਨੇੜੇ ਹੀ ਸਮਝੋ। ਕਹਿੰਦੇ ਆ ਕਿ ਜੋ ਕੱਲ ਪੜੋਸੀ ਦੇ ਘਰ 'ਚ ਹੋ ਰਿਹਾ, ਹੋ ਸਕਦਾ ਭਲਕੇ ਤੇਰੇ ਘਰ 'ਚ ਵੀ ਹੋ ਜਾਵੇ। ਤਾਂ ਇੱਕ ਸੱਜਣ ਜਿਹਦਾ 42,000 ਦਾ ਬਕਾਇਆ ਸੀਗਾ ਬਿਜਲੀ ਮਹਿਕਮੇ ਵੱਲ, ਜਾਂ ਬਿਜਲੀ ਮਹਿਕਮੇ ਦਾ ਕਹਿ ਲਓ ਇਹਨਾਂ ਦੇ ਵੱਲ, ਤੇ ਉਹ ਨਹੀਂ ਭਰ ਪਾਇਆ। ਫਿਰ ਉਹਦਾ ਮੋਟਰਸਾਈਕਲ ਇੱਕ ਛੋਟੇ ਹਾਥੀ ਤੇ ਲੱਦ ਕਰ ਉਹਦੀ ਨਿਲਾਮੀ ਕੀਤੀ ਗਈ ਬਕਾਇਦਾ। ਤਾਂ ਜਿਹਨੇ ਸਭ ਤੋਂ ਜ਼ਿਆਦਾ ਬੋਲੀ ਲਾਈ, ਵੈਸੇ ਬੇਸਿਕ ਜਿਹੜੀ ਉਹਦੀ ਰਕਮ ਸੀਗੀ ਬੋਲੀ ਦੀ ਉਹ 15,000 ਰੱਖੀ ਗਈ, ਤਾਂ ਜਿਹੜਾ ਵੱਧ ਲਾ ਗਿਆ ਤੇ ਉਹ ਲੈ ਗਿਆ। ਵੇਖੋ ਕਿੱਡਾ ਜਲੂਸ ਕੱਢਿਆ ਹੋਊਗਾ ਗਰੀਬ ਦਾ। ਤੁਹਾਡਾ ਮੀਟਰ ਆ, ਉਹ ਪੱਟ ਕੇ ਲੈ ਜਾਣ ਬਿਜਲੀ ਵਾਲੇ, ਤੇ ਚਲੋ ਪੜਦਾ ਰਹਿ ਜਾਂਦਾ ਆ, ਉਹ 100 ਬੰਦਾ ਗੱਲਾਂ ਕਰ ਲੈਂਦਾ ਹੈ।
ਤੁਹਾਡੇ ਘਰ ਦੇ ਵਿੱਚੋਂ ਕੋਈ ਮੋਟਰਸਾਈਕਲ ਲੱਦ ਕੇ ਤੇ ਤੁਹਾਡੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਰੇ ਕਿ ਆ ਜਾਓ ਫਲਾਣੇ ਨੇ ਬਿੱਲ ਨਹੀਂ ਭਰਿਆ, ਲੈ ਜਾਓ, ਕੀ ਉਹਦੇ ਪੱਲੇ ਕੀ ਰਹਿ ਜਾਊਗਾ? ਤੇ ਸਿਰ ਚੜ੍ਹ ਕੇ ਮਰ ਗਿਆ ਤੇ ਫੇਰ ਕੌਣ ਜ਼ਿੰਮੇਵਾਰ ਆ? ਔਰ ਦੂਜੀ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਾਨੂੰ ਇਹ ਹਾਦਸਾ ਮਜ਼ਾਕ ਨਾ ਸੋਚਿਓ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕੀ ਕਰਨ ਜਾ ਰਿਹਾ? ਇੱਥੇ ਸਮਾਰਟ ਮੀਟਰ ਲੱਗਣ ਜਾ ਰਹੇ ਆ, ਪੋਸਟ ਪੇਡ, ਪ੍ਰੀਪੇਡ। ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਸੋਧ ਬਿੱਲ, ਇਹ ਤਾਂ ਚਲੋ ਜਿਉਂਦੇ ਰਹਿਣ ਸਾਡੇ ਕਿਸਾਨ ਆਗੂ ਜਿਨ੍ਹਾਂ ਨੇ ਬਚਾ ਲਿਆ, ਨਹੀਂ ਤਾਂ ਬਿਜਲੀ ਸੋਧ ਬਿੱਲ ਤੇ ਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪ੍ਰਵਾਨ ਕਰ ਲਿਆ ਸੀ ਅੰਦਰ ਖਾਤੇ। ਤਾਂ ਫਿਰ ਪ੍ਰਾਈਵੇਟ ਜਿਹੜੀਆਂ ਫਰਮਾਂ ਸੀ, ਪ੍ਰਾਈਵੇਟ ਪਲੇਅਰ ਸੀ, ਉਹ ਫਰੈਂਚਾਈਜ਼ੀਆਂ ਦੇ ਰੂਪ 'ਚ ਆ ਜਾਣੇ ਸੀਗੇ। ਤਾਂ ਕਹਿਣ ਦਾ ਮਤਲਬ ਕਿ ਅੱਜ ਨਹੀਂ ਕੱਲ੍ਹ ਨੂੰ ਬਿਜਲੀ ਖੇਤਰ ਹੈ ਜਿਹੜਾ ਟੋਟਲੀ ਨਿੱਜੀ ਹੋਏਗਾ ਪੰਜਾਬ ਦੇ ਵਿੱਚ ਵੀ। ਤਾਂ ਉਸ ਸੂਰਤ ਦੇ ਵਿੱਚ ਸਾਡੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ। ਕੱਲ੍ਹ ਨੂੰ ਨਿੱਜੀ ਬਿਜਲੀ ਕੰਪਨੀਆਂ ਛੱਡੂਗੀਆਂ ਨਹੀਂ, ਉਹ ਇਸੇ ਤਰ੍ਹਾਂ ਹੀ ਪੈਸੇ ਦੀਆਂ ਵਸੂਲੀਆਂ ਕਰਨਗੀਆਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਦੇਖ ਕੇ ਵੇਸਲੇ ਨਹੀਂ ਹੋ ਸਕਦੇ ਕਿ ਹਾਂਜੀ ਇੰਦੌਰ ਦੇ ਵਿੱਚ ਇੱਦਾਂ ਵਾਪਰ ਰਿਹਾ ਜਾਂ ਫਲਾਣੇ ਸ਼ਹਿਰ ਦੇ ਵਿੱਚ ਇੱਦਾਂ ਵਾਪਰਿਆ। ਬਹੁਤ ਜਲਦੀ ਇਹ ਪੂਰੇ ਦੇਸ਼ ਦੇ ਵਿੱਚ ਵਾਪਰੇਗਾ। ਵੇਖੋ ਨਾ ਉੜੀਸਾ ਦੇ ਵਿੱਚ ਜਦੋਂ ਉਹਨਾਂ ਨੇ ਵੇਖਿਆ ਕਿ ਭਾਰਤ ਸਰਕਾਰ ਵੀ ਅੱਟੇ ਚੱਕੀ ਤੁਰੀ ਆਉਂਦੀ ਆ, ਤੇ ਉਹਨਾਂ ਨੇ ਵੀ ਜੋ ਜਗਨਨਾਥ ਮੰਦਿਰ ਆ ਉਹਦੀ 35,000 ਏਕੜ ਜ਼ਮੀਨ ਵੇਚਣ ਦਾ ਫੈਸਲਾ ਲੈ ਲਿਆ। ਉਹ ਜਿਹੜੇ ਹਿੰਦੂਆਂ ਦੇ ਧਾਰਮਿਕ ਆਗੂ ਆ ਉਹ ਕਹਿੰਦੇ ਕਿ ਇਹ ਤਾਂ ਕਹਿੰਦੇ ਸੀ ਹਿੰਦੂ ਜਾਗੇਗਾ, ਤੇ ਇਹ ਤਾਂ ਹਿੰਦੂ ਸੌ ਰਿਹਾ ਜਿਹੜਾ ਕੋਈ ਵਿਰੋਧ ਹੀ ਨਹੀਂ ਕਰ ਰਿਹਾ। ਸੋ ਦੇਖ ਲਓ ਕਿ ਮੰਦਿਰਾਂ ਦੀ ਜ਼ਮੀਨ ਤੇ ਵੀ ਸਰਕਾਰਾਂ ਨੇ ਟੱਕ ਰੱਖ ਲਿਆ। ਆਮ ਬੰਦੇ ਦੀ ਚਮੜੀ ਕਿਹਨ ਬਚਾਉਣੀ ਆ? ਬਿਲਕੁਲ ਜੀ, ਬਿਲਕੁਲ। ਹੌਲੀ ਹੌਲੀ ਸਭ ਕੁਝ ਇਹਨਾਂ ਨੇ ਵੇਚ ਘੱਟਣਾ ਹੈ, ਕੋਈ ਇਹਨਾਂ ਦਾ ਭਰੋਸਾ ਨਹੀਂ। ਤੇ ਇੱਥੇ ਆਪਾਂ ਇੱਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਸਰੋਤਿਓ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਤੇ ਤੁਸੀਂ ਵੀ ਜੇ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। DHN ਕੈਰੀਅਰ ਇੰਕ ਵਾਲੇ ਇਸ ਮੌਕੇ ਟੀਮ ਅਤੇ ਸੋਲੋ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਹਾਇਰ ਕਰ ਰਹੇ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਲੋਡ ਨਾਰਥ ਵੈਸਟ, ਸਾਊਥ ਈਸਟ ਅਤੇ ਮਿਡ ਵੈਸਟ ਦੇ ਹਨ। ਡਰਾਈਵਰਜ਼ ਨੂੰ ਚੰਗੇ ਡਾਲਰ ਦਿੱਤੇ ਜਾਣਗੇ। ਹੋਰ ਜਾਣਕਾਰੀ ਲਈ ਕਾਲ 5203338074 520-333-8074। ਜੇ ਕੋਈ ਜੰਬੋ ਲੋਨਸ ਕਰਵਾਉਣ ਬਾਰੇ ਸੋਚ ਰਿਹਾ ਹੈ, ਉਹਨਾਂ ਦੇ ਲਈ ਹੈ ਬਹੁਤ ਹੀ ਵਧੀਆ ਖਬਰ। ਹੁਣ ਅਸੀਂ ਜੰਬੋ ਲੋਨਸ ਵੀ ਕਰਦੇ ਹਾਂ $2 ਮਿਲੀਅਨ ਤੱਕ ਦੇ। ਕੁਝ ਸ਼ਰਤਾਂ ਲਾਗੂ। 10 year ARM 2.75% APR, ਘੱਟੋ ਘੱਟ 700 ਦਾ ਕ੍ਰੈਡਿਟ ਸਕੋਰ ਹੋਵੇ। ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਮਾਰਗੇਜ ਅਤੇ ਰੀਅਲ ਏਸਟੇਟ ਦੀਆਂ ਸੇਵਾਵਾਂ ਇੱਕੋ ਛੱਤ ਦੇ ਹੇਠਾਂ। ਆਪਣੇ ਘਰ ਨੂੰ ਸਿਰਫ 1% ਰੀਅਲ ਏਸਟੇਟ ਕਮਿਸ਼ਨ ਤੇ ਵੇਚੋ। ਗਾਰੰਟੀਡ $6500 ਦੀਆਂ ਸੇਵਿੰਗਸ ਜਦੋਂ ਘਰ ਖਰੀਦਦੇ ਹੋ। ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਹੋਰ ਲੋਨ ਪ੍ਰੋਗਰਾਮਸ ਅਤੇ ਮਾਰਗੇਜ ਰੇਟਸ ਦੇ ਲਈ ਵਿਜ਼ਿਟ ਕਰ ਸਕਦੇ ਹੋ zeroclosingloan.com ਤੇ। ਬਹੁਤੀ ਤੇਜ਼ੀ ਨਾਲ ਲੋਨ ਕਲੋਜ਼ ਕਰਦੇ ਹਨ। ਬਹੁਤੇ ਲੋਨ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735, NMLS ID 280053, DRE ਲਾਇਸੈਂਸ ਨੰਬਰ 01357217। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ ਕਰੋ 408-272-52। ਤੁਹਾਡੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਕੈਪੀਟਲ ਸਰਵਿਸਿਜ਼ ਸੈਕਰਾਮੈਂਟੋ, ਜਿੱਥੇ ਤੁਹਾਡੇ ਪਰਿਵਾਰ ਨੂੰ ਇਮਾਨਦਾਰੀ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਕਾਰਾਂ ਦੀ ਰਜਿਸਟ੍ਰੇਸ਼ਨ, ਸਟicker ਤੇ ਪਲੇਟਾਂ DMV ਤੋਂ ਮਨਜ਼ੂਰਸ਼ੁਦਾ, ਕਾਰਾਂ, ਘਰਾਂ ਤੇ ਬਿਜ਼ਨਸ ਦੀ ਇੰਸ਼ੋਰੈਂਸ, ਹਰ ਤਰ੍ਹਾਂ ਦੇ ਲਾਈਵ ਸਕੈਨ ਤੇ ਫਿੰਗਰਪ੍ਰਿੰਟ, ਹਰ ਤਰ੍ਹਾਂ ਦੇ ਕਾਨੂੰਨੀ ਤੇ ਇਮੀਗ੍ਰੇਸ਼ਨ ਕਾਗਜ਼ ਭਰਨ ਲਈ, ਜਿਨ੍ਹਾਂ ਵਿੱਚ ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਐਫੀਡੇਵਿਟ ਆਫ ਸਪੋਰਟ, ਇੰਡੀਅਨ ਵੀਜ਼ਾ, OCI ਤੇ ਪਾਸਪੋਰਟ ਲੈਣ ਲਈ, ਨੋਟਰੀ ਪਬਲਿਕ ਦੀਆਂ ਸੇਵਾਵਾਂ ਨਾਲ ਪਰਿਵਾਰ ਲਈ ਪਾਵਰ ਆਫ ਅਟਰਨੀ, ਵਿਲ ਤੇ ਫੈਮਿਲੀ ਟਰਸਟ ਤਿਆਰ ਕਰਵਾਉਣ ਲਈ, ਆਪਣੇ ਸਰਟੀਫਿਕੇਟ ਪੰਜਾਬੀ ਤੋਂ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਲਈ ਤੇ ਹੋਰ। ਜੇਕਰ ਤੁਸੀਂ ਇੰਡੀਆ ਤੋਂ ਨਵੇਂ ਆਏ ਹੋ ਤਾਂ ਇੰਟਰਨੈਸ਼ਨਲ ਡਰਾਈਵਰ ਲਾਇਸੈਂਸ ਲੈਣਾ ਹੈ ਤਾਂ ਇਹਨਾਂ ਸਾਰੀਆਂ ਸੇਵਾਵਾਂ ਲਈ ਇੱਕੋ ਇੱਕ ਵਿਸ਼ਵਾਸਯੋਗ ਥਾਂ ਕੈਪੀਟਲ ਸਰਵਿਸਿਜ਼ ਸੈਕਰਾਮੈਂਟੋ ਦਾ ਐਡਰੈਸ ਹੈ 6624 ਫਲੋਰਨ ਰੋਡ, ਸੈਕਰਾਮੈਂਟੋ। ਕਾਲ ਬੰਗਾ 9164274321, यानी कि 916 427 4321। ਸਮੁੰਦਰਾਂ ਤੋਂ ਪਾਰ ਜਿਸਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ। ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਜੇਕਰ ਤੁਸੀਂ ਵੀ ਕਾਲ ਕਰਕੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200 ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਹਾਂ। ਤੇ ਆਪਣੇ ਨਾਲ ਇਸ ਟਾਈਮ ਗੱਲਬਾਤ ਕਰਨ ਦੇ ਲਈ ਸਵਾਲ ਪੁੱਛਣ ਦੇ ਲਈ ਜੁੜ ਚੁੱਕੇ ਨੇ ਜਸਬੀਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੋਨਾਂ ਵੀਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਿੰਟੂ ਜੀ, ਤੁਹਾਡੇ ਰੈਲੀ ਜਿਹੜੀ ਹੋਈ ਹੈ ਤੁਹਾਡੇ ਲਾਗੇ ਅਬੋਹਰ, ਕੱਲ ਮੈਂ ਤੁਹਾਡੀ ਸੁਣ ਰਿਹਾ ਸੀਗਾ, ਇੰਨੇ ਐਗਰੈਸਿਵ ਨਾ ਆਇਆ ਕਰੋ। ਇਹਨਾਂ ਲੋਕਾਂ ਦਾ ਕੀ ਜਾਣਾ, ਆਪਣਾ ਐਵੇਂ ਬਲੱਡ ਪ੍ਰੈਸ਼ਰ ਵਧਦਾ, ਠੀਕ ਹੈ, ਹਿਸਾਬ ਕਿਤਾਬ ਨਾਲ ਹੀ ਮੈਂ ਗੱਲਬਾਤ ਕਰਦਿਆ ਕਰੋ। ਮੈਂ ਦੇਖੀ ਤੁਹਾਡੀ ਬਹੁਤ ਐਗਰੈਸਿਵ ਹੋਏ ਸੀ ਤੁਸੀਂ। ਤੇ ਦੂਸਰੀ ਗੱਲ ਇਹ ਹੈ ਵੀ ਥੋੜ੍ਹੀ ਜਿਹੀ ਉਹ ਨਹੀਂ, ਮੈਂ ਦੇਖਿਆ ਕਿਉਂ ਆਪਾਂ ਕਾਹਨੂੰ ਬਲੱਡ ਪ੍ਰੈਸ਼ਰ ਵਧਾਉਣਾ, ਇਹਨਾਂ ਦਾ ਕੀ ਜਾਣਾ, ਇਹ ਤਾਂ ਆਪਣਾ ਕੁਰਸੀਆਂ ਤੇ ਬੈਠੇ ਆ, ਇਹਨਾਂ ਨੂੰ ਕੀ ਫਰਕ ਹੈਗਾ। ਜੀ ਜੀ, ਤਾਂ ਆਪਣੇ ਨਿੱਕੇ ਨਿੱਕੇ ਨਿਆਣੇ ਆ, ਆਪਣੀ ਫੈਮਿਲੀ ਆ, ਗੁੱਸਾ ਨਾ ਕਰਿਆ ਕਰੋ ਇੰਨਾ। ਕੋਈ ਨਹੀਂ, ਹਾਂਜੀ ਸਵਾਲ ਪੁੱਛੋ ਜੀ। ਜੀ ਜੀ, ਹਾਂਜੀ, ਗੱਲ ਇਹ ਵੀ ਤੁਹਾਡਾ ਅੰਦੋਲਨ ਚੱਲਦਿਆਂ ਵਾਹਵਾ ਦੇਰ ਹੋ ਗਈ ਹੈ, ਤੇ ਇਹਦੇ 'ਚ ਕੋਈ ਫਾਈਨੈਂਸ਼ੀਅਲੀ ਕਿੰਨਾ ਕਿ ਨੁਕਸਾਨ ਹੁਣ ਤੱਕ ਇੰਡੀਅਨ ਗੌਰਮੈਂਟ ਨੂੰ ਹੋ ਚੁੱਕਿਆ, ਉਹਦੇ ਬਾਰੇ ਕੁਝ ਹੈ ਆਪਣੇ ਕੋਲ ਡਾਟਾ? ਜਿਸ ਤਰ੍ਹਾਂ ਡਾਟਾ ਬੰਦ ਕੀਤਾ ਇਹਨਾਂ ਨੇ, ਕਾਰੋਬਾਰ ਲੋਕਾਂ ਦੇ ਇਫੈਕਟ ਹੋਏ ਆ, ਇਹਦੇ ਬਾਰੇ ਦੱਸੋ ਜਰਾ ਜੀ। ਹਾਂਜੀ, ਦੇਖੋ ਗੱਲ ਕੀ ਹੈ ਕਿ ਇਹ ਜਿਹੜਾ ਗੌਰਮੈਂਟ ਦਾ, ਇੰਡੀਆ ਗੌਰਮੈਂਟ ਦਾ ਨੁਕਸਾਨ ਤੇ ਨਹੀਂ ਹੋਇਆ ਸਾਰਾ। ਅਸਲ ਦੇ ਵਿੱਚ ਨੁਕਸਾਨ ਸਾਡੀ ਇਕਨੋਮੀ ਦਾ ਹੀ ਹੋਇਆ। ਜੇ ਰੇਲ ਦੇ ਟਰੈਕ ਬੰਦ ਹੋਏ ਆ ਤਦ ਵੀ, ਜੇ ਮੰਨ ਲਓ ਸਾਡੇ ਭਾਰਤ ਬੰਦ ਦੇ ਦੌਰਾਨ ਕਾਰੋਬਾਰ ਬੰਦ ਹੋਇਆ ਤਦ ਵੀ, ਜੇ ਅਸੀਂ ਮੋਰਚਿਆਂ 'ਚ ਡਟੇ ਆ ਤਦ ਵੀ, ਅਸਲ ਦੇ ਵਿੱਚ ਉਹ ਬੋਝ ਸਾਡੇ ਹੀ ਜੜ੍ਹਾਂ ਤੇ ਪਿਆ। ਤਾਂ ਮੇਰਾ ਇੱਕ ਅੰਦਾਜ਼ਾ ਹੈ ਕਿ ਜਿੰਨਾ ਇਹ ਅੰਦੋਲਨ ਚੱਲਿਆ, ਮੇਰੇ ਖਿਆਲ ਦੇ ਨਾਲ
ਮੇਰਾ ਇੱਕ ਮੰਨਣਾ ਹੈ, ਹੋ ਸਕਦਾ ਮੈਂ ਨੇੜੇ ਤੇੜੇ ਨਾ ਵੀ ਹੋਵਾਂ ਜਾਂ ਬਹੁਤ ਦੂਰ ਜਾ ਡਿੱਗਾ ਵਾਂ, ਕਿ ਮੈਨੂੰ ਲੱਗਦਾ ਕਿ ਟੋਟਲ ਜੇ ਆਪਾਂ ਲਾ ਲਈਏ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਾਰੀ ਇਕੋਨਮੀ ਦਾ, ਤਾਂ ਮੇਰੇ ਖਿਆਲ ਦੇ ਨਾਲ ਲਾ ਲਓ ਕਿ ਤਕਰੀਬਨ ਨੇੜੇ ਤੇੜੇ ਹੋਵਾਂਗੇ 1 ਲੱਖ ਕਰੋੜ ਰੁਪਏ ਦੇ ਆਪਾਂ ਸਾਰੇ ਨੁਕਸਾਨ ਮਿਲਾ ਕੇ। ਜੀ ਜੀ ਬਿਲਕੁਲ, ਤੇ ਬਹੁਤ ਬਹੁਤ ਸ਼ੁਕਰੀਆ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਤੇ ਮਿੰਟੂ ਹੁਣਾਂ ਨੂੰ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਬਲਜੋਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਟੂਡੈਂਟ ਆ, ਪਰ ਮੇਰਾ ਜਿਹੜਾ ਸਟਿਮੂਲਸ ਚੈੱਕ ਹੋਣਾ ਸੀਗਾ। ਇਹ ਸਟਿਮੂਲਸ ਵਾਲਾ ਨਹੀਂ, ਸਟਿਮੂਲਸ ਵਾਲਾ ਨਹੀਂ ਹੈ ਜੀ ਇਹ ਪ੍ਰੋਗਰਾਮ। ਤੇ ਸਟਿਮੂਲਸ ਵਾਲੇ ਜਿਹੜੇ ਚੈੱਕ ਆ ਨਾ, ਜਿਹੜੇ ਸਰਕਾਰ ਮਦਦ ਕਰ ਰਹੀ ਆ, ਉਸ ਦੇ ਲਈ ਤੁਸੀਂ ਜਿਹੜਾ ਜੀ ਉੱਥੇ ਕਾਲ ਤੇ ਕੀ ਕਰਨੀ ਆ, IRS ਦੀ ਵੈਬਸਾਈਟ ਦੇ ਉੱਤੇ ਚੈੱਕ ਕਰੋ। ਨਾਲੇ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਚੈੱਕ, ਕਿਉਂਕਿ ਸਰਕਾਰ ਨੇ ਵੰਡਣੇ ਆ, ਸਾਡੇ ਕੋਲ ਉਸ ਦੇ ਬਾਰੇ ਹੋਰ ਜਾਣਕਾਰੀ ਨਹੀਂ। ਸਰਕਾਰ ਹੀ ਤੁਹਾਨੂੰ ਜਿਹੜੀ ਉਸ ਦੀ ਜਾਣਕਾਰੀ ਦੇ ਸਕਦੀ ਆ। ਉਹਦੇ ਲਈ ਉਹਨਾਂ ਨੇ ਪੋਰਟਲ ਬਣਾਇਆ ਆ, IRS ਜਿਹੜੀ ਵੈਬਸਾਈਟ ਹੈਗੀ ਆ ਉਸ ਦੇ ਉੱਤੇ। ਸੋ ਉੱਥੇ ਜਿਹੜਾ ਸੰਪਰਕ ਜਿਹੜਾ ਉੱਥੇ ਕਰਕੇ ਜਿਹੜਾ ਉਹ ਪਤਾ ਕਰੋ। ਜੋਗਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੇਰਾ ਸਵਾਲ ਹੈ ਜੀ, ਜਿਵੇਂ ਪਾਰਟੀਆਂ ਨਹੀਂ ਬੜੀਆਂ ਰਿਆਦੀਆਂ ਕਰ ਰਹੀਆਂ ਹੈਗੀਆਂ, ਨਵੇਂ ਸਾਲ ਦਾ ਲੋਕਾਂ ਹੁਣ ਦਿਖਾ ਰਹੇ ਆ, ਜਿਹੜਾ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੈਗਾ, ਉਹ ਕਿੱਦਾਂ ਜਿਹੜੀ ਸਰਕਾਰ ਆਊਗੀ ਕਿੱਦਾਂ ਉਹਨੂੰ ਸੁਲਝਾਊਗੀ? ਇਹਦੇ ਬਾਰੇ ਮੇਰਾ ਸਵਾਲ ਹੈ ਵੀ ਉਹਦੇ ਬਾਰੇ ਕੁਛ ਬੋਲਣ ਨੂੰ ਤਿਆਰ ਹੈ ਜੀ, ਕਿ ਉਹ ਪੰਜਾਬ ਨੂੰ ਕਿੱਦਾਂ ਇਸ ਤੋਂ ਹੱਲ ਕਰਾਊਗਾ ਜੀ? ਇੰਨਾ ਸਵਾਲ ਜੀ। ਬਾਤ ਜੀ, ਧੰਨਵਾਦ। ਨਹੀਂ ਦੇਖੋ, ਜੇ ਅਸੀਂ ਇਸ ਤਰ੍ਹਾਂ ਪੁੱਛਦੇ ਆ ਨਾ ਕਿਸੇ ਵੀ ਸੱਤਾਧਾਰੀ ਨੂੰ, ਤਾਂ ਉਹ ਕਹਿ ਦਿੰਦੇ ਆ ਕਿ ਦੇਖੋ ਅਸੀਂ ਸਟਾਂਪ ਡਿਊਟੀ ਵਧਾ ਦਿੱਤੀ, ਅਸੀਂ ਫਲਾਣਾ ਟੈਕਸ ਵਧਾ ਕੇ ਇੰਨਾ ਮਾਲੀਆ ਇਕੱਠਾ ਕਰ ਲਿਆ, ਅਸੀਂ ਇੰਨੀ ਸ਼ਰਾਬ ਵੇਚੀ ਉਹਦੇ ਤੋਂ ਇੰਨਾ ਕਰ ਲਿਆ, ਅਸੀਂ ਦਿੱਤਾ ਵੇਚਿਆ। ਪਰ ਜੇ ਉਹਨਾਂ ਨੂੰ ਤੁਸੀਂ ਪੁੱਛੋਗੇ ਕਿ ਤੁਸੀਂ ਨਵਾਂ ਉਦਯੋਗ ਕਿੰਨਾ ਲਾਇਆ, ਨਵਾਂ ਤੁਸੀਂ ਹੋਰ ਕਿਹੜਾ ਮਾਲੀਆ ਸਾਸਾ ਪੈਦਾ ਕੀਤਾ, ਨਵਾਂ ਕਿੰਨਾ ਰੁਜ਼ਗਾਰ ਪੈਦਾ ਕੀਤਾ, ਨਵੀਆਂ ਕਿੰਨੀਆਂ ਨੌਕਰੀਆਂ ਪੈਦਾ ਕੀਤੀਆਂ, ਤਾਂ ਉਹ ਡਾਟਾ ਨਹੀਂ ਦੇਣਗੇ। ਉਹ ਕਹਿਣਗੇ ਪਿਛਲਿਆਂ ਨੇ ਆਹ ਕੀਤਾ ਸੀ, ਅਸੀਂ ਆਹ ਕੀਤਾ। ਤਾਂ ਜਵਾਬ ਤੁਹਾਡੇ ਸਵਾਲ ਦੇ ਵਿੱਚ ਹੀ ਆ ਕਿ ਜੋ ਕਰਜ਼ਾ ਜਿਹੜਾ 2.5-3 ਲੱਖ ਕਰੋੜ ਦਾ, ਉਹਦਾ ਕੀ ਬਣੂਗਾ? ਉਹਦਾ ਇਹੀ ਬਣੇਗਾ ਕਿ ਜਿਹੜਾ ਵੀ ਆਊਗਾ ਉਸ ਟਰਮ ਨੂੰ, ਉਸ ਟੈਨਿਓਰ ਨੂੰ ਭੋਗਣ ਵਾਸਤੇ ਉਹ ਹੋਰ ਕਰਜ਼ਾ ਲਊਗਾ, ਤੇ ਜਿਹੜਾ ਪਿਛਲਾ ਉਹਦੀ ਵਿਆਜ ਮੋੜਨ ਵਾਸਤੇ ਤੇ ਬਸ ਇਸੇ ਤਰ੍ਹਾਂ ਹੀ ਕਰਜ਼ਾ ਲੈ ਕੇ 5 ਸਾਲ ਉਹ ਟਪਾ ਦੂਗਾ। ਤਾਂ ਸਾਨੂੰ ਇੱਕ ਐਸੀ ਗਵਰਨਮੈਂਟ ਦੀ ਜ਼ਰੂਰਤ ਆ ਜੋ ਸਾਡਾ ਪਾਣੀ ਵਾਂਗੂ ਪੈਸਾ ਜਿਹੜਾ ਗਲਤ ਥਾਵਾਂ ਤੇ ਵਹਿੰਦਾ ਉਹ ਬੰਦ ਕਰੇ, ਬਲੌਕ ਕਰੇ, ਜੋ ਟੈਕਸ ਚੋਰੀ ਹੁੰਦੀ ਹੈ ਉਹ ਬੰਦ ਕਰੇ, ਨਵੇਂ ਜਿਹੜੇ ਸਾਡੇ ਅਸਾਸੇ ਆ ਉਹ ਪੈਦਾ ਕਰੇ, ਖੇਤੀਬਾੜੀ ਨੂੰ ਹੋਰ ਲਾਹੇਵੰਦਾ ਕਰੇ, ਉਦਯੋਗ ਨੂੰ ਹੋਰ ਲਾਹੇਵੰਦਾ ਕਰੇ। ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਜਿਹੜੇ ਸਾਡੇ ਨੈਚੁਰਲੀ ਰਿਸੋਰਸਿਸ ਨੇ, 2-3 ਹੀ ਸਾਡੇ ਕੋਲ ਮੇਜਰ ਨੇ, ਜਿੱਦਾਂ ਰੇਤਾ ਹੈ, ਸਾਡੇ ਕੋਲ ਬਜਰੀ ਹੈ, ਜਾਂ ਸਾਡੇ ਕੋਲ ਪਾਣੀ ਹੈ, ਉਹ ਜਿਹੜੇ ਸਾਡੇ ਐਸੈਟਸ ਨੇ ਉਹਨਾਂ ਦੀ ਸਹੀ ਵਰਤੋਂ ਕਰੇ। ਤਾਂ ਉਹ ਸਰਕਾਰ ਸਾਨੂੰ ਜਾਂ ਤਾਂ ਲੱਭਣੀ ਪਊਗੀ, ਜਾਂ ਫਿਰ ਉਮੀਦ ਛੱਡ ਕੇ ਤੇ ਬਸ ਇਹ ਕਹਿਣਾ ਪਊਗਾ ਕਿ ਇੱਥੋਂ ਚੱਲਦੇ ਬਣੀਏ ਸੰਸਾਰ ਤੋਂ। ਸਾਡੀ ਉਮੀਦ ਨਹੀਂ ਪੂਰੀ ਹੋਣੀ ਕਦੇ। ਨਹੀਂ, ਇੰਨੇ ਨੈਗੇਟਿਵ ਤਾਂ ਹੋ ਕੇ ਮਿੰਟੂ ਜੀ ਸਰਨਾ ਨਹੀਂ ਇਹ ਕੰਮ ਤਾਂ ਜਿਹੜਾ ਉਹ ਔਖਾ ਆ। ਪਰ ਨਹੀਂ, ਮੈਂ ਦੋ ਹੀ ਚੀਜ਼ਾਂ ਨੇ ਵੀ ਜਾਂ ਤਾਂ ਅਸੀਂ ਲੱਭੀਏ ਤੇ ਜਾਂ ਫਿਰ ਚੁੱਪ ਕਰਕੇ ਫਿਰ ਠੀਕ ਹੈ ਭਾਈ, ਜੂਨ ਭੋਗਣੀ, ਹੋਰ ਕੀ ਕਹਿ ਸਕਦੇ ਆਪਾਂ। ਜੀ ਜੀ, ਚਲੋ ਕੋਈ ਨਹੀਂ, ਹਮਲੇ ਮਾਰੋ, ਹਮਲਾ ਮਾਰਦੇ ਰਹਿਣਾ ਚਾਹੀਦਾ ਆ। ਬੰਦਾ ਜਿਹੜਾ ਉਹ ਕਰਦਾ ਰਵੇ ਤਾਂ ਚੰਗੀ ਗੱਲ ਆ। ਮਾੜਿਆਂ ਸਮਿਆਂ ਦੇ ਵਿੱਚੋਂ ਬੰਦਾ ਨਿਕਲ ਜਾਂਦਾ, ਜਿੱਦਾਂ ਆਪ ਹੀ ਤੁਸੀਂ ਦੱਸਦੇ ਆ ਵੀ ਸਦਾ ਨਹੀਂ ਹਾਲਾਤ ਰਹਿੰਦੇ, ਮਾੜੇ ਬੰਦੇ ਨੇ। ਸੋ ਜੀ ਜੀ, ਤੇ ਗੱਲ ਤੇ ਉਹੀ ਹੈ ਨਾ ਕਿ ਲੀਡਰਸ਼ਿਪ ਜਿਹੜੀ ਆ ਉਹ ਤੁਹਾਨੂੰ ਮਿਲੇ। ਹੁਣ ਲੀਡਰਸ਼ਿਪ ਲੋਕ ਤੇ ਵਿਚਾਰੇ ਜਿਹੜੇ ਆ ਹਮਲਾ ਮਾਰਦੇ ਆ। ਰੌਲਾ ਤੇ ਇਹੀ ਹੈ ਕਿ ਜਿਹੜਾ ਅੱਗੇ ਲੱਗਦੇ ਆ ਤਾਂ ਉਹ ਮੁੜ ਕੇ ਆਪ ਦਾ ਤੁਹਾਨੂੰ ਪਤਾ ਹੀ ਹੈ ਬਦਲ ਜਾਂਦੇ ਨੇ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਮੇਰਾ ਸਵਾਲ ਇਹ ਹੈ ਜੀ, ਆਪਣੇ ਸਿੰਗਰ ਕਈ ਤਾਂ ਆਪਣੇ ਕਿਸਾਨੀ ਦੇ ਗਾਣੇ ਗਾ ਰਹੇ ਆ, ਤੇ ਉਹੀ ਸਿੰਗਰ ਚੈਨਲਾਂ ਤੇ ਜਾ ਕੇ ਆਪਦੀਆਂ ਮੂਵੀਆਂ ਉਹਨਾਂ ਦੇ ਚੈਨਲਾਂ ਦੇ ਬੈਨਰਾਂ ਥੱਲੇ ਲੈ ਕੇ ਆ ਰਹੇ ਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਜੀ ਨਹੀਂ ਦੇਖੋ, ਗੱਲ ਇਹ ਆ ਸਰ ਕਿ ਘੋੜਾ ਜੇ ਘਾਹ ਨਾਲ ਦੋਸਤੀ ਕਰੂਗਾ ਤੇ ਉਹ ਤਾਂ ਭੁੱਖਾ ਮਰ ਜਾਊਗਾ। ਹੈਲੋ, ਉਹਨਾਂ ਦਾ ਪੇਸ਼ਾ ਹੈ। ਹਾਂਜੀ, ਕੀ ਨਾਮ ਜੀ? ਹੈਲੋ, ਹਾਂਜੀ ਮਿੰਟੂ ਜੀ, ਕੰਟੀਨਿਊ ਕਰੋ ਆਪਣੀ ਗੱਲ। ਹਾਂਜੀ ਜੀ। ਅੱਛਾ, ਮੈਂ ਕਹਿ ਰਿਹਾ ਸੀਗਾ ਕਿ ਦੇਖੋ ਉਹਨਾਂ ਦਾ ਪੇਸ਼ਾ ਹੈ, ਰੋਜੀ ਰੋਟੀ ਆ, ਫਿਲਮਾਂ ਉਹਨਾਂ ਨੇ ਕੀਤੀਆਂ। ਫਿਲਮਾਂ ਉਹ ਜਦੋਂ ਕਰਦੇ ਆ
ਉਹ ਜਿਹੜੇ ਉਹਨਾਂ ਦੇ ਪ੍ਰੋਡਿਊਸਰ ਹੁੰਦੇ ਆ ਉਹ ਗਾਂ ਉਹਨਾਂ ਦੀਆਂ ਕੰਪਨੀਆਂ ਦੇ ਨਾਲ ਸੌਦੇ ਹੁੰਦੇ ਆ। ਇਹ ਜਿਹੜੇ ਫਿਲਮੀ ਲੋਕ ਆ ਇਹ ਤੇ ਵਿਚਾਰੇ ਕਿਰਾਏਦਾਰ ਆ, ਮਤਲਬ ਕਿ ਤੁਸੀਂ ਹਾਇਰ ਕਰ ਲਏ ਸਾਲ ਵਾਸਤੇ 6 ਮਹੀਨੇ ਵਾਸਤੇ ਇੱਕ ਫਿਲਮ ਵਾਸਤੇ ਬਾਉਂਡ ਕਰ ਲਏ ਤਾਂ ਤੁਹਾਡਾ ਐਗਰੀਮੈਂਟ ਹੋ ਗਿਆ, ਤੁਸੀਂ ਗਾ ਰਾਈਟਸ ਕਿਹਨੂੰ ਵੇਚਣੇ ਉਹ ਤੁਹਾਡੇ ਤੇ ਮਨਸਰ ਆ। ਸੋ ਇੰਨੀ ਕੁ ਤਾਂ ਸਾਨੂੰ ਰਹਿਤ ਦੇਣੀ ਪਊਗੀ। ਇਹ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਤੀ ਹੋਏਗੀ ਕਿ ਇੱਕ ਤਾਂ ਬਹੁਤ ਵਧੀਆ ਇੱਕ ਇਤਿਹਾਸ ਸਿਰਜਿਆ ਕਲਾਕਾਰਾਂ ਨੇ, ਐਕਟਰਾਂ ਨੇ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ, ਤੇ ਜੇ ਆਪਾਂ ਉਹਨਾਂ ਨੂੰ ਕਹੀਏ ਕੰਮ ਤਾਂ ਵਿਚਾਰਿਆਂ ਕੋਲ ਲੱਗੇ ਆ ਨਹੀਂ, ਲਾਕਡਾਊਨ ਨੇ ਮਾਰਤਾ, ਫਿਰ ਐਜੀਟੇਸ਼ਨ ਨੇ ਮਾਰਤਾ, ਤੇ ਜੇ ਆਪਾਂ ਕਹੀਏ ਜੇ ਕੋਈ ਮਾੜਾ ਮੋਟਾ ਕੰਮ ਕਰਦਾ ਹੈ ਤੇ ਉਹ ਫਲਾਣੇ ਚੈਨਲ ਤੇ ਨਾ ਜਾਵੇ, ਇੱਧਰ ਨਾ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਉਹ ਤਾਂ ਫਿਰ ਪੱਕੇ ਤੌਰ ਤੇ ਘਰਦਿਆਂ ਨੂੰ ਕਿਸੇ ਪਾਸੇ ਤੋਰ ਕੇ ਤੇ ਆਪ ਗੁਰੂ ਘਰ ਦੇ ਵਿੱਚ ਜਾ ਕੇ ਬੈਠ ਜਾਣ ਕੇ ਪ੍ਰਸ਼ਾਦਾ ਇੱਥੇ ਛਕ ਲੈਂਦੇ। ਫਿਰ ਇਹ ਤਾਂ ਬਹੁਤ ਮੈਂ ਕਹਿੰਦਾ ਕਿ ਮਾੜਾ ਟਾਈਮ ਆ ਜਾਊ। ਜੀ ਜੀ ਅਗਲੇ ਕਾਲਰ ਮੁਖਤਿਆਰ ਸਿੰਘ ਜੀ। ਹਾਂਜੀ ਬਾਈ ਦੋਨਾਂ ਦੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਡਮ ਜੀ ਮੇਰਾ ਸਵਾਲ ਹੈ ਵੀ ਜਿਹੜਾ ਆਪਣੇ ਅੰਦੋਲਨ ਹੈ ਉੱਥੇ ਕੱਲ੍ਹ ਰੇਡੀਓ ਦੇ ਪ੍ਰੋਗਰਾਮ ਚੱਲਦਾ ਸੀ, ਕਹਿੰਦੇ ਉੱਥੇ ਜੀ ਜਿਹੜੇ ਆਪਣੇ ਯੰਗਸਟਰ ਆ ਉਹਨਾਂ ਨੂੰ ਪੁੱਛਦੇ ਨਹੀਂ, ਉਹ ਉੱਥੇ ਜਾਂਦੇ ਨਹੀਂ, ਇਹ ਕਿ ਸੱਚ ਆ ਕਿ ਕਿੱਦਾਂ ਗਰਾਊਂਡ 'ਤੇ ਕੀ ਉੱਥੇ ਹਾਲਾਤ ਆ? ਨਹੀਂ ਕਿੱਥੇ ਨਹੀਂ ਜਾਂਦੇ ਜੀ ਸੰਘਰਸ਼ ਅੰਦੋਲਨ ਦੇ ਵਿੱਚ? ਜੀ ਜੀ ਨਹੀਂ ਦੇਖੋ ਅੰਦੋਲਨ ਦੇ ਵਿੱਚ ਇੱਕ ਵਾਰੀ ਹਾਜ਼ਰੀ ਘਟੀ ਆ ਭਾਜੀ, ਉਸ ਚੀਜ਼ ਨੂੰ ਥੋੜਾ ਨਾ ਤੁਸੀਂ ਮੈਂ ਸਮਝਦਾ ਕਿ ਦੂਜੇ ਪੱਖ ਤੋਂ ਲੈ ਕੇ ਦੇਖੋ ਕਿ ਹੁਣ ਗਰਮੀ ਆ ਗਈ ਆ, ਵਾਢੀ ਆ ਗਈ, ਉੱਥੇ ਸਦਾ 3 ਲੱਖ ਬੰਦਾ ਨਹੀਂ ਜੇ ਬੈਠਿਆ ਰਹਿਣਾ, ਅੰਦੋਲਨ ਇਹ ਚੱਲਦਾ ਹੀ ਰਹਿਣਾ, ਭਾਵੇਂ ਉੱਥੇ 300 ਵੀ ਰਹਿ ਜੇ। ਪਰ ਹੇਠਲੇ ਪੱਧਰ ਤੇ ਆ ਜਿਹੜੀਆਂ ਰੈਲੀਆਂ ਹੋ ਰਹੀਆਂ, ਡੇਲੀ ਰੈਲੀਆਂ ਹੋ ਰਹੀਆਂ ਨੇ, ਇਹਨਾਂ ਦੇ ਵਿੱਚ ਲੋਕ ਆ ਰਹੇ, ਇਹਦਾ ਮਤਲਬ ਕਿ ਲੋਕ ਲੜਾਈ ਦੇ ਵਿੱਚ ਸ਼ਾਮਲ ਨੇ। ਜੇ ਕੋਈ ਉੱਥੇ ਨਹੀਂ ਜਾ ਰਿਹਾ, ਨੌਜਵਾਨ ਜਾ ਵੀ ਰਹੇ, ਐਸੀ ਗੱਲ ਨਹੀਂ ਹੈ ਕਿ ਨਹੀਂ ਜਾ ਰਹੇ। ਬਾਕੀ ਅੱਜ ਮੇਰੇ ਖਿਆਲ ਦੇ ਨਾਲ ਹਰਦੀਪ ਸਿੰਘ ਡਿਬਡੇਬਾ ਜਿਹੜੇ ਨਵਜੀਤ ਸਿੰਘ ਦੇ ਹੈਗੇ ਦਾਦਾ ਜੀ, ਉਹਨਾਂ ਨੇ ਵੀ ਐਲਾਨ ਕੀਤਾ ਕਿ ਅਸੀਂ ਨੌਜਵਾਨਾਂ ਨੂੰ ਉੱਥੇ ਜੋੜਨ ਵਾਸਤੇ ਮਾਰਚ ਲੈ ਕੇ ਚੱਲੇ ਆ। ਤਾਂ ਇਹ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਜੇ ਹੋਣਗੀਆਂ ਤਾਂ ਨੌਜਵਾਨ ਜੁੜਨਗੇ ਵੀ, ਪਰ ਇਹ ਨਾ ਸੋਚ ਕੇ ਚੱਲੋ ਕਿ ਉੱਥੇ ਤਾਦਾਦ ਜਿਹੜੀ ਆ 26 ਨਵੰਬਰ ਵਾਲੀ ਰਹੇਗੀ। ਸੋ ਇਸ ਅੰਦੋਲਨ ਦੇ ਵਿੱਚ ਜੇ 3000 ਵੀ ਉੱਥੇ ਰਹਿ ਜਾਣਗੇ ਅੰਦੋਲਨ ਤਾਂ ਵੀ ਬਰਕਰਾਰ ਆ। ਪਰ ਇਹ ਵੇਖਣਾ ਹੁੰਦਾ ਕਿ ਜਿਹੜੇ ਲੋਕ ਅੰਦੋਲਨ ਸ਼ੁਰੂ ਕਰਕੇ ਬੈਠੇ ਸੀਗੇ ਤਾਂ ਕੀ ਉਹ ਅੰਦੋਲਨ ਦੇ ਵਿੱਚ ਹੀ ਨੇ ਜਾਂ ਅੰਦੋਲਨ ਤੋਂ ਪਾਸੇ ਹੋ ਗਿਆ? ਤਾਂ ਮੇਰੇ ਖਿਆਲ ਦੇ ਨਾਲ ਪਾਸੇ ਕੋਈ ਨਹੀਂ ਹੋਇਆ, ਥੋੜਾ ਬਹੁਤਾ ਪਟ ਗਿਆ, ਉਹ ਕੁਛ ਹੱਦ ਤੱਕ ਕਹਿ ਲਓ ਕਿ ਕਵਰ ਅਪ ਵੀ ਚੀਜ਼ ਹੋ ਗਈ ਹੈ। ਜਿੱਦਾਂ ਲੱਖੇ ਸਦਾਨੇ ਨੂੰ ਬੱਚਾ ਦੱਸ ਰਹੇ ਨੇ ਆਪਣਾ, ਉਹਦੇ ਖਿਲਾਫ ਬਿਆਨਬਾਜ਼ੀ ਨਹੀਂ, ਦੀਪ ਸਿੱਧੂ ਦੇ ਖਿਲਾਫ ਕੋਈ ਬਿਆਨਬਾਜ਼ੀ ਜ਼ਿਆਦਾ ਸਖਤ ਨਹੀਂ ਹੈਗੀ, ਥੋੜੀ ਬਹੁਤੀ ਆ, ਪਰ ਮੇਰਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਮਸਲਾ ਜਿਹੜਾ ਉਹ ਹੱਲ ਹੋ ਜੂ ਇਹਨਾਂ ਦਾ। ਜੀ ਆਈ ਥਿੰਕ ਜਿੰਨੀ ਜਲਦੀ ਹੱਲ ਕਰਨਗੇ ਉਨਾ ਹੀ ਜਿਹੜਾ ਇਸ ਦੇ ਵਿੱਚ ਚੰਗਾ ਆ ਮਿਲ ਜੁਲ ਕੇ, ਕਿਉਂਕਿ ਇੱਦਾਂ ਲੱਗਦਾ ਵੀ ਬਿੱਲਾਂ ਦੀ ਗੱਲ ਹੁਣ ਘੱਟ ਹੁੰਦੀ ਹੈ, ਇੱਕ ਦੂਜੇ ਦੇ ਖਿਲਾਫ ਜਿਹੜੀ ਗੱਲ ਫਿਰ ਹੋਣ ਲੱਗ ਜਾਂਦੀ ਹੈ ਤੇ ਸਰਕਾਰ ਨੂੰ ਉਸ ਚੀਜ਼ ਦਾ ਜਿਹੜਾ ਉਹ ਫਾਇਦਾ ਹੁੰਦਾ ਹੈ, ਪ੍ਰੈਸ਼ਰ ਜਿਹੜਾ ਉਹਨਾਂ ਉੱਤੇ ਘਟਦਾ ਆ। ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਿੰਟੂ ਜੀ, ਮੇਰੀ ਬੇਨਤੀ ਇਹ ਹੈ ਵੀ ਕੱਲ ਮੈਂ ਖਬਰ ਸੁਣੀ ਸੀਗੀ ਵੀ ਜਦੋਂ ਹੋਲਾ ਮਹੱਲਾ ਹੋਣਾ ਹੈ ਕਹਿੰਦੇ ਉੱਥੇ ਕਰੋਨਾ ਟੈਸਟ ਕਰਾ ਕੇ ਜਾਓ। ਮੈਨੂੰ ਲੱਗਦਾ ਤਾਂ ਹੈ ਨਹੀਂ ਵੀ ਉੱਥੇ ਇੰਨਾ ਟੈਸਟ ਕਰਾ ਕੇ ਜਾਣ ਨੂੰ ਚੈੱਕ ਕਿਵੇਂ ਕਰਨਗੇ, ਕੀ ਹੋਊਗਾ, ਉਹ ਮਸਲਾ ਤਾਂ ਵੱਖਰਾ ਹੈ, ਪਰ ਉਹਦੇ 'ਚ ਜੇ ਟਾਈਮ ਵੀ ਪਿਆ ਤੇ ਕੱਲ ਪਰਸੋਂ ਨੂੰ 2-3 ਰੈਲੀਆਂ ਪੰਜਾਬ ਦੇ ਵਿੱਚ ਆਮ ਵਾਲਿਆਂ ਨੇ ਵੀ ਕਰਨੀਆਂ ਤੇ ਉੱਧਰ ਹੋਰ ਵੀ ਹੋ ਰਹੀਆਂ, ਤੇ ਜਿਹੜੀਆਂ ਇਹ ਰੈਲੀਆਂ ਹੋਣਗੀਆਂ ਫਿਰ ਇਹਨਾਂ ਵਿੱਚ ਕਰੋਨਾ ਟੈਸਟ ਕਿਉਂ ਨਹੀਂ ਹੁੰਦੇ, ਕਿਉਂ ਇਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ? ਇਹ 20-25 ਹਜ਼ਾਰ ਦਾ ਆਮ ਵਾਲੇ ਇਕੱਠ ਕਰਨ ਲੱਗੇ ਮੋਗੇ 'ਚ ਜਾਂ 50 ਦਾ ਹੋ ਜੂ, ਤੇ ਇੱਕ ਅੱਗੇ 2 ਰੈਲੀਆਂ ਕੀਤੀਆਂ ਜਿਹਦੇ ਵਿੱਚ ਸੁਖਬੀਰ ਬਾਦਲ ਕਹਿੰਦਾ ਮੈਨੂੰ ਕਰੋਨਾ ਹੋ ਗਿਆ, ਉਹ ਦਿੱਲੀ ਪੈ ਗਿਆ, ਤੇ ਆਪਣਾ ਮੰਤਰੀ ਜਿਹੜਾ ਬਜਟ ਸੁਣਾ ਕੇ ਉਹ ਪੈ ਗਿਆ ਕਹਿੰਦਾ ਮੈਨੂੰ ਕਰੋਨਾ ਹੋ ਗਿਆ। ਇਹ ਇਹਨਾਂ ਦੀਆਂ ਤਾਂ ਚਲੋ ਬਹਾਨੇਬਾਜ਼ੀਆਂ ਹੋਣਗੀਆਂ। ਚਲੋ ਆਹ ਮੈਨੂੰ 2 ਗੱਲਾਂ ਦਾ ਜ਼ਰੂਰ ਦੱਸੋ ਜੀ, ਜੇ ਆਪ ਵਾਲਿਆਂ ਦੀ ਰੈਲੀ ਹੋ ਸਕਦੀ ਹੈ ਤਾਂ ਸਾਡੇ ਹੋਲੇ ਮਹੱਲੇ ਤੇ ਕਿਉਂ ਇਹ ਏਦਾਂ ਦੇ ਬਿਆਨ ਦੇ ਰਹੇ ਵੀ ਉੱਥੇ ਹਰੇਕ ਬੰਦਾ ਟੈਸਟ ਕਰਾ ਕੇ ਆਵੇ? ਥੈਂਕ ਯੂ ਬਾਈ ਜੀ। ਨਹੀਂ ਸਰ, ਇਹ ਦੇਖੋ ਕਰੋਨਾ ਤੇ ਤਾਂ ਅਸੀਂ ਸਵਾਲ ਚੱਕਦੇ ਹਾਂ, ਇਹ ਸਵਾਲ ਬੜੇ ਬੇਸਿਕ ਸਵਾਲ ਨੇ, ਪਰ ਗੱਲ ਇਹ ਆ ਕਿ ਇਹ ਕਿਉਂ ਕਿਸਾਨ ਰੈਲੀਆਂ ਵੀ ਹੋ ਰਹੀਆਂ ਨੇ, ਕਿਸਾਨ ਰੈਲੀਆਂ ਵੀ ਹੋ ਰਹੀਆਂ, ਉਹਨਾਂ ਦੇ ਵਿੱਚ ਵੀ 5-5, 10-10, 20-20 ਹਜ਼ਾਰ ਦਾ ਇਕੱਠ ਆ, ਫਿਰ ਉੱਥੇ ਕਰੋਨਾ ਕਿਉਂ ਨਹੀਂ? ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇਹ ਸ਼ਰਤ ਰੱਖ ਕੇ ਇਜਾਜ਼ਤ ਦਿੱਤੀ ਆ ਕਿ ਇੱਕ ਤਾਂ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਤੁਸੀਂ ਪਾਲਣ ਕਰੋਗੇ, ਤਾਂ ਸੈਕਿੰਡ ਚੀਜ਼ ਇਹ ਆ ਕਿ ਅਰਵਿੰਦ ਕੇਜਰੀਵਾਲ ਦੀ ਨੈਗੇਟਿਵ ਰਿਪੋਰਟ ਵਿਖਾਓਗੇ ਤਾਂ ਦੀ ਰੈਲੀ ਕਰ ਪਾਓਗੇ। ਪਰ ਉੱਥੇ ਸਵਾਲ ਇਹ ਆ ਕਿ ਤੁਸੀਂ ਦਿਸ਼ਾ ਨਿਰਦੇਸ਼ ਦੇ ਮੁਤਾਬਕ ਤਾਂ ਕਹਿ ਰਹੇ ਹੋ ਕਿ 100-200 ਤੋਂ ਵੱਧ ਇਕੱਠ ਹੋ ਹੀ ਨਹੀਂ ਸਕਦਾ, ਤਾਂ ਕੀ ਉਹ 100-200 ਨੂੰ ਸੰਬੋਧਨ ਕਰਨਗੇ? ਤੇ ਜੇ 200 ਤੋਂ ਬੰਦਾ ਵੱਧਦਾ ਪ੍ਰੋਟੋਕਾਲ ਤਾਂ ਤੁਹਾਡਾ ਮਿੱਧਿਆ ਗਿਆ, ਤਾਂ ਕਿਹੜਾ ਪ੍ਰੋਟੋਕਾਲ ਹੈ? ਅਸਲ ਦੇ ਵਿੱਚ ਕੀ ਆ ਕਿ ਜਿਹੜੀ ਕਾਂਗਰਸ ਸਰਕਾਰ ਹੈ ਉਹਦੇ ਮੈਂ ਸਿਹਤ ਮੰਤਰੀ ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਕਿ ਜੇ ਅਸੀਂ ਇਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ ਤਾਂ ਲੋਕਾਂ ਨੇ ਆਖਣਾ ਡਰਦੇ ਆ।
ਮਤਲਬ ਕਿ ਉਹਦੇ ਵਿੱਚੋਂ ਵੀ ਸਿਆਸਤ ਹੈ। ਤੁਸੀਂ ਹਿਸਾਬ ਲਾ ਲਓ, ਇਜਾਜ਼ਤ ਦੇਣ ਜਾਂ ਰੈਲੀ ਕਰਨ ਦੋਹਾਂ ਹੀ ਮਸਲਿਆਂ 'ਚ ਸਿਆਸਤ ਹੈ। ਆਮ ਆਦਮੀ ਪਾਰਟੀ ਵਾਲੇ ਵੀ ਸਿਆਸਤ ਕਰ ਰਹੇ ਆ ਤਾਂ ਉਹ ਇਜਾਜ਼ਤ ਦੇ ਕੇ ਵੀ ਸਿਆਸਤ ਕਰ ਰਹੇ ਆ ਕਿ ਜੇ ਅਸੀਂ ਨਹੀਂ ਦੇਵਾਂਗੇ ਤਾਂ ਲੋਕ ਸਮਝਣਗੇ ਕਿ ਕਾਂਗਰਸ ਆਮ ਆਦਮੀ ਪਾਰਟੀ ਤੋਂ ਡਰ ਰਹੀ ਹੈ। ਜੀ ਜੀ, ਆਪਣੇ ਅਗਲੇ ਕਾਲਰ ਜਿਹੜੇ ਨੇ ਜੀ ਦਰਬਾਰਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੇਰਾ ਕੁਐਸਚਨ ਆ ਜੀ, ਮੈਂ ਪੁੱਛਣਾ ਚਾਹੁੰਦਾ ਸੀ ਮੈਂ ਮੰਤੂ ਸਾਹਿਬ ਤੋਂ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਵਧੀਆ ਵਾ? ਜੇ ਵਧੀਆ ਵਾ ਤੇ ਕਿਉਂ ਨਹੀਂ ਉਹਨਾਂ ਨੂੰ ਪੰਜਾਬ ਵਿੱਚ ਟਾਈਮ ਦਿੱਤਾ ਜਾਣਾ ਚਾਹੀਦਾ? ਥੈਂਕ ਯੂ ਜੀ। ਮੈਨੂੰ ਮਾੜਾ ਜਿਹਾ ਦੱਸੇ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਹਿੰਦੇ ਆ ਵੀ ਦਿੱਲੀ ਵਿੱਚ ਜੇ ਵਧੀਆ ਆ ਤੇ ਪੰਜਾਬ ਵਾਲੇ ਵਿੱਚ ਇੱਕ ਟਾਈਮ ਜਿਹੜਾ ਉਹਨਾਂ ਨੂੰ ਕਿਉਂ ਨਾ ਮਿਲੇ, ਬੇਸਿਕਲੀ ਵੀ ਲੋਕੀ ਚੁਣ ਲੈਣ ਉਹਨਾਂ ਨੂੰ। ਦੇਖੋ, ਇਹ ਤਾਂ ਲੋਕਾਂ ਨੇ ਚੁਣਨਾ, ਲੋਕ ਦੇਖਣ ਕਿ ਦਿੱਲੀ ਦੇ ਵਿੱਚ ਕੀ ਸਹੀ ਹੈ, ਔਰ ਦਿੱਲੀ ਦੇ ਵਿੱਚ ਜੋ ਸਹੀ ਹੈ ਕਿ ਪੰਜਾਬ ਦੇ ਵਿੱਚ ਉਹ ਸਹੀ ਹੈ, ਕਿ ਉਹ ਪੰਜਾਬ ਦੇ ਵਿੱਚ ਹੋ ਸਕਦਾ। ਇਹ ਵੀ ਤਾਂ ਇੱਕ ਬਹੁਤ ਵੱਡਾ ਕੁਐਸਚਨ ਹੋਏਗਾ ਨਾ ਕਿ ਦਿੱਲੀ ਇੱਕ ਵੱਖਰੀ ਕਿਸਮ ਦਾ ਭੂਗੋਲਿਕ ਤੌਰ ਤੇ ਜਾਂ ਆਰਥਿਕ ਤੌਰ ਤੇ ਉਹ ਇੱਕ ਵੱਖਰਾ ਅਰਧ ਸਟੇਟ ਆ। ਉਹਦੀਆਂ ਕੁਛ ਫਾਈਨੈਂਸ਼ੀਅਲ ਸਿਚੁਏਸ਼ਨਸ ਵੱਖਰੀਆਂ ਨੇ, ਸਾਡੀਆਂ ਵੱਖਰੀਆਂ ਨੇ। ਸਾਡਾ ਕਿੱਤਾ ਹੋਰ ਹੈ, ਉੱਥੇ ਇੰਡਸਟਰੀ ਹੈ, ਸਾਡਾ ਅਸੀਂ ਐਗਰੀਕਲਚਰ ਤੇ ਬੇਸਡ ਆ। ਉਹ ਸਾਰੀਆਂ ਨੀਤੀਆਂ ਦਾ ਅਧਿਐਨ ਕਰਨਾ ਪਵੇਗਾ ਰੋਡ ਮੈਪ ਰੱਖਣ ਵਿੱਚ ਲਿਆ ਕੇ। ਹੁਣ ਮੈਂ ਕਹਿ ਦੇਵਾਂ ਕਿ ਦੇਖੋ ਇੱਦਾਂ ਕਰੋ ਵੀ ਮੈਨੂੰ ਤੁਸੀਂ ਸਾਰੇ ਨਾ NRI ਰਲ ਕੇ ਇੱਕ ਦੇ ਪਹਿਲਾਂ ਭੇਜ ਦਿਓ ਕਿ 10 ਲੱਖ ਡਾਲਰ ਤੇ ਪਾਉਂਡ ਉਧਰੋਂ ਇਕੱਠਾ ਕਰਕੇ ਤੇ ਮੈਨੂੰ ਇਲੈਕਸ਼ਨ ਲੜਾ ਦਿਓ ਤੇ ਤੁਹਾਡੇ ਆਉਂਦਿਆਂ ਨੂੰ ਬਸ 50 ਸਾਲਾਂ ਨੂੰ ਨਾ ਬਸ ਪੰਜਾਬ ਆ ਜਿਹੜਾ ਉਹ ਤਾਂ ਬੱਲੇ ਬੱਲੇ ਹੀ ਹੋਊਗਾ। ਹੁਣ ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ ਮਗਰ ਲਾਉਣ ਲਈ ਕਿ ਮੈਨੂੰ 5-10 ਲੱਖ ਡਾਲਰ ਭੇਜੋ ਜੀ, ਮੈਂ ਇਹ ਕਰ ਦੂੰਗਾ, ਬਹੁਤ ਕਰ ਦੂੰਗਾ 50 ਸਾਲਾਂ 'ਚ। ਪਰੰਤੂ ਮੇਰੇ ਕੋਲ ਕੋਈ ਰੋਡ ਮੈਪ ਤਾਂ ਹੋਵੇ ਨਾ ਕਿ ਮੈਂ ਕਿਸ ਤਰ੍ਹਾਂ ਕਰ ਰਿਹਾ। ਜੇ ਨਹੀਂ ਤਾਂ ਉਹ ਤਾਂ ਇੱਕ ਠੱਗੀ ਹੈ ਨਾ, ਚਾਹੇ ਵੋਟ ਦੀ ਠੱਗੀ ਹੈ ਚਾਹੇ ਪੈਸਿਆਂ ਦੀ ਠੱਗੀ ਆ। ਜੇ ਅਸੀਂ ਕਹਿੰਦੇ ਆ ਕਿ ਅਸੀਂ ਕਰਾਂਗੇ ਤਾਂ ਤੁਹਾਡੇ ਕੋਲ ਰੋਡ ਮੈਪ ਕੀ ਆ? ਤੁਸੀਂ ਜੇ ਕਹਿੰਦੇ ਸੀਗੇ ਕਿ ਅਸੀਂ 2 ਮਹੀਨਿਆਂ 'ਚ ਨਸ਼ਾ ਖਤਮ ਕਰ ਦਿਆਂਗੇ ਤਾਂ ਰੋਡ ਮੈਪ ਤਾਂ ਦਿਓ। ਅੱਜ ਕੈਪਟਨ ਮੁੱਕਰ ਗਿਆ, ਠੀਕ ਹੈ ਨਾ। ਉੱਥੋਂ ਹੀ ਉਹਨੇ ਕਿਹਾ ਸੀ ਅਸੀਂ 4 ਹਫ਼ਤਿਆਂ 'ਚ ਕਰ ਦਿਆਂਗੇ, ਤੁਸੀਂ 2 ਮਹੀਨਿਆਂ 'ਚ ਕਰੋਗੇ ਤਾਂ ਮੇਰੇ ਖਿਆਲ ਦੇ ਨਾਲ ਹਾਲੇ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਸੀ ਉਦੋਂ ਟਾਈਮ ਦੇ ਟਾਈਮ ਪਤਾ ਲੱਗਿਆ। ਉਹ ਹੋ ਸਕਦਾ ਕਹਿੰਦਾ ਕਿ 4 ਘੰਟਿਆਂ 'ਚ ਮੈਂ ਟੀਵੀ ਟੈਟ ਕਰ ਦੂੰ, ਤੀਜੀ ਵਾਰੀ ਬਣਾ ਦਿਓ ਮੈਨੂੰ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਹਿਣੀਆਂ ਕਿ ਅਸੀਂ ਏਦਾਂ ਕਰਤਾ ਔਰ ਏਦਾਂ ਕਰਾਂਗੇ, ਅੰਕੜੇ ਪੇਸ਼ਕਾਰੀ ਕਰਦੇ ਨੇ। ਸਟਰੋਂਗ ਇੱਕ ਤਗੜਾ ਤੁਹਾਡੇ ਕੋਲ ਵਿਜ਼ਨ ਹੋਵੇ, ਰੋਡ ਮੈਪ ਹੋਵੇ, ਲੋਕਾਂ ਦੇ ਵਿੱਚ ਰੱਖੋ। ਲੋਕ ਬੜੇ ਸਿਆਣੇ ਵੇਖ ਲੈਂਦੇ ਆ ਕਿ ਹਾਂ ਭਾਈ ਇਹ ਸੰਭਵ ਹੈ ਜਾਂ ਨਹੀਂ। ਜੀ ਜੀ, ਅਗਲੇ ਕਾਲਰ ਆਪਣੇ ਜੁੜੇ ਨੇ ਭਜਨ ਸਿੰਘ ਜੀ। ਹਾਂਜੀ ਭਜਨ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਸਵਾਲ ਇਹ ਹੈ ਵੀ ਜਿਹੜਾ ਕਿਸਾਨਾਂ ਦਾ ਜ਼ਮੀਨਾਂ ਦਾ ਨਾਂ ਜੋ ਕਰਦੇ FCI ਦਾ ਨਾਮ ਕਹਿੰਦੇ ਆ, ਵੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜੇ ਦੂਜੀ ਬਿਹਾਰ ਤੋਂ ਵੀ ਆ ਕੇ ਕਣਕ ਨਾ ਵੇਚਣ ਪੰਜਾਬ 'ਚ ਇਹ ਉਹ ਫੰਡਾ ਜਿਹੜਾ ਦੂਜੀ ਦਾ ਫਿਰ ਉਹ ਵੀ ਢਾਂਚਾ ਫੇਰ ਹੁੰਦਾ ਵੀ ਇੱਕ ਮੰਡੀ ਇੱਕ ਦੇਸ਼ ਦਾ? ਇਹ ਨਹੀਂ ਲੱਗਦਾ? ਆਵਾਜ਼ ਤੁਹਾਡੀ ਕਲੀਅਰ ਨਹੀਂ ਆਈ ਭਜਨ ਸਿੰਘ ਜੀ। ਮੈਨੂੰ ਲੱਗਦਾ ਤੁਸੀਂ ਡਰਾਈਵ ਕਰਦੇ ਆ। ਇੱਕ ਵਾਰੀ ਦੁਬਾਰਾ ਪੁੱਛਿਓ ਕੀ ਤੁਹਾਡਾ ਸਵਾਲ ਸੀਗਾ, ਵੀ ਜ਼ਮੀਨਾਂ ਦੇ ਨਾਲ ਕੀ ਸੀਗਾ, ਕਿੱਦਾਂ? FCI ਨਾਲ ਜ਼ਮੀਨਾਂ ਦਾ ਰਿਕਾਰਡ ਜੋੜ ਲੱਗਿਆ ਵੀ ਜਿਹੜਾ ਕਿਸਾਨ ਆ ਯੂਪੀ ਬਿਹਾਰ ਦਾ ਵੀ ਉਹ ਆ ਕੇ ਪੰਜਾਬ 'ਚ ਕਣਕ ਨਾ ਵੇਚ ਸਕੇ, ਜਿਸ ਤਰ੍ਹਾਂ ਅੱਗੇ ਝੋਨਾ ਵੇਚਿਆ, ਵੀ ਉਹ ਰੋਕਣ ਲਈ ਇਹ ਮੋਦੀ ਇਹ ਨਹੀਂ ਕਰ ਰਿਹਾ। ਜਿਹੜਾ ਜ਼ਮੀਨ ਜੀ ਹਾਂਜੀ ਲੈਂਡ ਰਿਕਾਰਡ ਦੇਖੋ, ਲੈਂਡ ਰਿਕਾਰਡ ਤੋਂ ਕੀ ਭਾਵ ਆ ਕਿ ਉਹ ਇਕੱਲੇ ਉਧਰ ਦਾ ਹੀ ਨਹੀਂ ਹੈ ਮਸਲਾ ਇਹ ਆ ਕਿ ਇੱਕ ਅੰਦਾਜ਼ਾ ਹੋ ਜਾਵੇ ਕਿ ਕਿੰਨੀ ਫਸਲ ਤੁਸੀਂ ਬੀਜੀ ਆ, ਕਿੰਨੀ ਫਸਲ ਦਾ ਉਤਪਾਦਨ ਹੋਣਾ, ਤਾਂ ਉਸ ਹਿਸਾਬ ਨਾਲ ਤੁਹਾਨੂੰ ਉੱਕਾ ਪੁੱਕਾ ਜਿਹੜਾ ਉਹ ਦਿੱਤਾ ਜਾਵੇ ਪੈਸਾ। ਇਸ ਚੀਜ਼ ਨੂੰ ਸਮਝੋ ਨਾ ਕਿ ਪਿਛਲੇ ਵਾਰੀ ਝੋਨੇ ਦੀ ਜਿਹੜੀ CCL ਸੀਗੀ ਉਹ 2-3 ਵਾਰੀ ਦੇਣੀ ਪਈ ਤੇ ਉਹ ਪਹੁੰਚ ਗਈ ਤਕਰੀਬਨ 50,000 ਕਰੋੜ ਦੇ ਕਰੀਬ। ਤਾਂ ਉਹ ਹੁਣ ਇਹ ਕਹਿ ਸਕਦੇ ਆ ਕਿ ਇੱਕ ਵਾਰੀ ਕਿ ਤੁਹਾਡਾ ਇੰਨਾ ਲੈਂਡ ਆ, ਇੰਨਾ ਤੁਹਾਡਾ ਉਤਪਾਦਨ ਆ, ਇੰਨਾ ਉਹਦਾ ਬਣਦਾ MSP ਆ, ਚੱਕੋ ਸਾਡੇ ਵੱਲੋਂ ਜਿੱਥੇ ਮਰਜ਼ੀ ਆਵੇ ਉਹ ਤੁਸੀਂ ਰੋਕੋ, ਤੁਸੀਂ ਕਰੋ ਜੋ ਮਰਜ਼ੀ ਕਰੋ, ਅਸੀਂ ਤਾਂ ਇੰਨੀ ਚੱਕਣੀ ਹੈ, ਚੱਕ ਕੇ ਇੰਨੀ ਪੇਮੈਂਟ ਕਰਨੀ ਹੈ। ਤਾਂ ਉਹ ਵੀ ਢਿਬਰੀ ਟੈਟ ਜਿਹੜੀ ਆ ਉਹ ਸੂਬਾ ਸਰਕਾਰ ਦੇ ਜਾਂ ਕਹਿ ਲਓ ਫਿਰ ਕਿਸਾਨਾਂ ਤੇ ਅਸਰ ਪਊਗਾ। ਤੇ ਜੇ ਇੱਕ ਮੰਡੀ ਹੈ, ਇੱਕ ਦੇਸ਼ ਇੱਕ ਮੰਡੀ ਆ, ਫਿਰ ਤੇ ਏਦਾਂ ਰੋਕਿਆ ਹੀ ਨਹੀਂ ਜਾ ਸਕਦਾ। ਪਰ ਇਹੀ ਤਾਂ ਸਾਡਾ ਸਵਾਲ ਸੀਗਾ, ਬੇਸਿਕਲੀ ਇਹੀ ਸਾਡਾ ਸਵਾਲ ਸੀਗਾ ਸ਼ੁਰੂ ਦੇ ਵਿੱਚ ਕਿ ਜੇ
MSP ਇਉਂ ਹੀ ਚੱਲੇਗੀ ਜਿਵੇਂ ਤੁਸੀਂ ਰੱਖ ਕੇ ਚੱਲ ਰਹੇ ਹੋ ਕਿ ਜਿਵੇਂ ਹੈਗੀ ਆ ਸੋ ਹੈਗੀ ਆ, MSP ਖਤਮ ਨਹੀਂ ਹੋਏਗੀ। ਉਸ ਸੂਰਤ ਦੇ ਵਿੱਚ ਜਿੱਥੇ 100% MSP ਆ, ਉੱਥੇ ਤਾਂ ਫਿਰ ਗਾਹ ਪੈ ਜਾਊਗਾ, ਉੱਥੇ ਤਾਂ ਪੂਰੇ ਦੇਸ਼ ਦਾ ਜਿਹੜਾ ਪ੍ਰੋਡਕਸ਼ਨ ਆ ਉਹ ਸਾਰਾ ਆ ਕੇ ਢੇਰੀ ਹੋ ਜਾਊਗਾ, ਡੰਪ ਹੋ ਜਾਊਗਾ। ਉਸ ਸੂਰਤ ਦੇ ਵਿੱਚ ਜਿਹੜੀ ਲੋਕਲ ਪ੍ਰੋਡਕਟਿਵਿਟੀ ਆ ਤੁਹਾਡੀ ਉਹ ਪ੍ਰਭਾਵਿਤ ਹੋਏਗੀ। ਤਾਂ ਉਸ ਗੱਲ ਦਾ ਅੱਜ ਤੱਕ ਕਿਸੇ ਲੋਕਲ ਲੀਡਰ ਨੇ ਜਵਾਬ ਨਹੀਂ ਦਿੱਤਾ ਭਾਰਤੀ ਜਨਤਾ ਪਾਰਟੀ ਦੇ ਨੇ ਕਿ ਇਹ ਫੰਡਾ ਫਿਰ ਕਿੱਧਰ ਨੂੰ ਜਾਊਗਾ। ਜੀ, ਉਹਨਾਂ ਦੇ ਕੋਲ ਪਾਰਟੀਆਂ ਜੀਨਸ ਦੇ ਬਿਆਨ ਲੈ ਲਓ, ਇੰਨਾ ਕਿ ਉਹਨਾਂ ਨੂੰ ਪਤਾ ਵੀ ਆਪਣੀਆਂ ਨਿੱਕਰਾਂ ਇਹ ਭੁੱਲ ਜਾਂਦੇ ਨੇ। ਇਹ ਇਹਨਾਂ ਤੋਂ ਆਪਾਂ ਬਹੁਤੀ ਉਮੀਦ ਨਹੀਂ ਰੱਖ ਸਕਦੇ। ਦਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮਿੰਟੂ ਜੀ ਕਿਹੜੀਆਂ ਆਂਧਰਾ ਪ੍ਰਦੇਸ਼ ਵਿੱਚ ਵੋਟਾਂ ਪਈਆਂ ਜੀ, ਉੱਥੇ ਰਿਜ਼ਲਟ ਕਿੱਦਾਂ ਦੇ ਆਏ ਨੇ? ਇੱਕ ਵੱਡੇ ਬਾਦਲ ਸਾਹਿਬ ਨੂੰ ਵੀ ਕਰੋਨਾ ਹੋਇਆ ਜਾਂ ਐਵੇਂ ਅਫਵਾਹ ਜੀ? ਪਲੀਜ਼ ਕਲੀਅਰ ਕਰਿਓ ਜੀ। ਥੈਂਕ ਯੂ। ਨਹੀਂ ਉਹ ਨੈਗੇਟਿਵ ਹੀ ਨੇ। ਤੇ ਆਂਧਰਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸੁਫੜਾ ਸਾਫ਼ ਹੋ ਗਿਆ। ਮੇਰੇ ਖਿਆਲ ਦੇ ਨਾਲ ਤੁਹਾਡੀ ਦਿਲਚਸਪੀ ਇਹੀ ਸੁਣਨ ਦੇ ਵਿੱਚ ਹੋਣੀ ਹੈ ਕਿ ਕੀ ਬਣਿਆ। ਤਾਂ ਉਹ ਤੇ ਸੁਫੜਾ ਸਾਫ਼ ਹੋ ਗਿਆ। ਜਿਹੜੇ YSR ਵਾਲੇ ਆ, ਕਾਂਗਰਸ YSR ਵਾਲੇ ਰੈਡੀ, ਉਹ ਲੈ ਗਏ ਨੇ ਕਿਉਂਕਿ ਉਹ ਸੱਤਾ ਤੇ ਵੀ ਕਾਬਜ਼ ਨੇ। ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੁਪਨਾ ਦੇਖ ਰਹੀ ਸੀਗੀ ਭਾਰਤੀ ਜਨਤਾ ਪਾਰਟੀ ਕਿ ਇੱਥੇ ਵੀ ਹੌਲੀ ਹੌਲੀ ਅਸੀਂ ਆਂਧਰਾ ਵਾਂਗੂ ਇੱਥੇ ਮਤਲਬ ਕਿ ਤੇਲੰਗਾਨਾ ਵਾਂਗੂ ਜਿਵੇਂ ਲਾ ਰਹੇ ਆ, ਉੱਥੇ ਵੀ ਥੋੜੇ ਵਿਧਾਇਕ ਬਣਾ ਲਏ ਆ, ਜਾਂ ਇਹਨਾਂ ਨੇ ਹੋਰ ਕੁਝ ਸਟੇਟਾਂ ਦੇ ਵਿੱਚ ਜਾ ਕੇ ਜਿੱਥੇ ਪੈਰ ਲਾਏ ਆ ਕਿ ਹੌਲੀ ਹੌਲੀ ਅਸੀਂ ਇੱਥੇ ਵੀ ਪ੍ਰਸਾਰ ਕਰ ਲਵਾਂਗੇ ਆਂਧਰਾ ਦੇ ਵਿੱਚ। ਆਂਧਰਾ ਦੇ ਵਿੱਚ ਉਹ ਰੈਡੀ ਬ੍ਰਦਰਸ ਜਿਹੜੇ ਆ, ਤੁਹਾਨੂੰ ਪਤਾ ਹੀ ਹੈ, ਬਹੁਤ ਸਟਰੋਂਗ ਹੈ ਤੇ ਉਹਨਾਂ ਨੇ ਤਕਰੀਬਨ ਕਲੀਨ ਸਵੀਪ ਕਰ ਦਿੱਤਾ। ਤੇ ਬਾਦਲ ਸਾਹਿਬ ਦੀ ਰਿਪੋਰਟ ਤੇ ਵੀ ਅੱਜ ਕੱਲ ਬੜਾ ਭੰਬਲ ਭੂਸਾ ਆ। ਸਿਹਤ ਮੰਤਰੀ ਕਹਿੰਦੇ ਆ ਕਿ ਉਹ ਪੋਜ਼ਿਟਿਵ ਹੈ ਤੇ ਅਕਾਲੀ ਦਲ ਨੇ ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਨਸ਼ਰ ਕਰ ਦਿੱਤੀ, ਉਹਦੇ ਚੋਂ ਨੈਗੇਟਿਵ ਨਜ਼ਰ ਆ ਰਹੇ ਆ। ਹੁਣ ਪੋਜ਼ਿਟਿਵ ਕੌਣ ਆ, ਨੈਗੇਟਿਵ ਕੀ ਆ, ਸਮਝ ਤੋਂ ਪਰੇ ਦੀ ਗੱਲ ਆ। ਕਰੋਨਾ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਕਰੋਨਾ ਸਾਡੇ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਲੇਡਾ ਬਣ ਗਿਆ, ਸਾਡੇ ਵਾਸਤੇ ਬੁਝਾਰਤ ਬਣ ਗਿਆ, ਸਾਡੇ ਵਾਸਤੇ ਤਾਂ ਐਂ ਲੱਗਦਾ ਜਿਵੇਂ ਇੱਕ ਧੰਦਾ ਜਿਹਾ। ਜੀ ਜੀ ਬਿਲਕੁਲ। ਇਹ ਜਿਹੜਾ ਜਗਨ ਮੋਹਨ ਰੈਡੀ ਆ, ਜਿਹੜਾ ਉੱਥੇ ਪਹਿਲੋਂ ਰੈਡੀ ਹੁੰਦਾ ਸੀ, ਉਸ ਦੇ ਨਾਲ ਸੰਬੰਧਿਤ ਆ ਜਾਂ ਉਸ ਦਾ ਇਹ ਕੰਪੀਟੀਟਰ ਸੀਗਾ? ਨਹੀਂ, ਇਹ ਰੈਡੀ ਇੱਕੋ ਹੀ ਆ ਜਿਹੜਾ ਇਹਨਾਂ ਦਾ ਸੀਗਾ, ਇਹਨਾਂ ਦੇ ਮੁੰਡੇ ਆ ਹੁਣ ਜਗਨ ਮੋਹਨ। ਉਹ ਠੀਕ ਹੈ, ਮੈਂ ਕਨਫਰਮ ਹੀ ਕਰਨਾ ਚਾਹੁੰਦਾ ਸੀਗਾ। ਵੱਡਾ ਜਿਹੜਾ ਰੈਡੀ ਸੀਗਾ ਵੱਡਾ, ਉਹ ਤੇ ਹਵਾਈ ਹਾਦਸੇ ਚ ਮਰ ਗਿਆ ਸੀਗਾ ਨਾ। ਜੀ ਬਿਲਕੁਲ। ਸੋ ਉਸ ਤੋਂ ਬਾਅਦ ਦੇ ਵਿੱਚ ਇਸਨੇ ਖੁਦਕੁਸ਼ੀ ਕੀਤੀ ਸੀ ਉਸ ਟਾਈਮ ਲੋਕਾਂ ਨੇ, ਜੈ ਲਲਤਾ ਵਾਲੇ ਮਾਮਲੇ ਚ ਹੋਇਆ ਸੀਗਾ ਨਾ। ਜੀ ਕਿੰਨੇ ਲੋਕ ਜਿਹੜੇ ਖੁਦਕੁਸ਼ੀ ਕਰ ਗਏ ਸੀਗੇ। ਤਾਂ ਉਹ ਇੰਨੀ ਜ਼ਿਆਦਾ ਉਹਦੀ ਮਤਲਬ ਕਿ ਬਣੀ ਸੀ ਲੋਕਾਂ ਦੇ ਵਿੱਚ, ਬਹੁਤ ਸਾਰੇ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ ਉਸ ਟਾਈਮ ਮੇਰੇ ਖਿਆਲ ਦੇ ਨਾਲ। ਜੀ। ਸੋ ਦੱਸਦੇ ਜਾਈਏ 12 ਮਿਊਨਿਸਪਲ ਕਾਰਪੋਰੇਸ਼ਨਾਂ ਚੋਂ 11 ਇਹਨਾਂ ਨੇ ਜਿਹੜੀਆਂ ਜਿੱਤੀਆਂ ਹੈਗੀਆਂ। 75 ਚੋਂ 73 ਓਵਰਆਲ ਜਿਹੜੇ ਉਹ ਇਹ ਜਿੱਤ ਗਏ ਨੇ। ਸੋ ਲੈਂਡਸਲਾਈਡ ਵਿਕਟਰੀ ਹੀ ਜਿਹੜੀ ਆ ਇੱਕ ਤਰਫਾ ਹੀ ਜਿਹੜੀ ਉਹਨਾਂ ਨੂੰ ਜਿੱਤ ਪ੍ਰਾਪਤ ਜਿਹੜੀ ਉਹ ਹੋਈ ਆ। ਭਾਜਪਾ ਨੂੰ ਕਹਿੰਦੇ ਆ ਮਹਿਜ 2.4% ਵੋਟ ਪਈ ਆ ਉੱਥੇ ਓਵਰਆਲ ਜਿਹੜੀਆਂ ਉਹ ਵੋਟਾਂ ਦੇ ਵਿੱਚੋਂ। ਸੋ ਕਾਫੀ ਵੱਡੀ ਜਿਹੜੀ ਆ ਇਹਨਾਂ ਦੀ ਸੀਗੀ। ਸੋ ਇੱਦਾਂ ਦੀਆਂ ਚੀਜ਼ਾਂ ਆਉਣ ਦੇ ਨਾਲ ਭਾਜਪਾ ਨੂੰ ਤਾਂ ਥੋੜ੍ਹਾ ਬਹੁਤਾ ਤਾਂ ਹੁਣ ਡਰ ਪੈਂਦਾ ਹੀ ਹੋਣਾ। ਹੁਣ ਦੇਖੋ, ਆਪਾਂ ਬੰਗਾਲ ਵਾਲੀ ਵੀ ਗੱਲ ਕੀਤੀ ਆ ਵੀ ਕਿਸ ਤਰੀਕੇ ਦੇ ਨਾਲ ਬੰਦੇ ਉਹਨਾਂ ਦੀ ਪਾਰਟੀ 'ਚ ਨਹੀਂ ਤੇ ਵੋਟਾਂ ਸੀਟਾਂ ਜਿਹੜੀਆਂ ਉਹਨਾਂ ਨੂੰ ਦੇਈ ਜਾਂਦੇ ਆ ਵੀ ਤੁਸੀਂ ਸਾਡੇ ਵੱਲੋਂ ਜਿਹੜੀ ਇਲੈਕਸ਼ਨ ਲੜਨੀ ਆ। ਸੋ ਕਿਤੇ ਨਾ ਕਿਤੇ ਤਾਂ ਘਬਰਾਏ ਜਿਹੜੇ ਕਾਫੀ ਹੋਣਗੇ। ਹਾਂਜੀ ਬਿਲਕੁਲ, ਇਹ ਤਾਂ ਘਬਰਾਹਟ ਤਾਂ ਹੁੰਦੀ ਆ। ਸੋ ਇਹ ਜਿਹੜੇ ਹੈਗੇ ਆ ਨਾ, ਜਗਨ ਮੋਹਨ ਰੈਡੀ ਆ, ਪਰ ਇਹਨਾਂ ਦੇ ਫਾਦਰ ਸਾਹਿਬ ਪਤਾ ਨਹੀਂ ਕੀ ਉਹਨਾਂ ਦਾ ਪੂਰਾ ਨਾਮ ਸੀਗਾ, ਮੇਰੇ ਖਿਆਲ ਦੇ ਨਾਲ ਇਹ ਕਨਫਰਮ ਕਰ ਲਿਓ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀਗਾ। ਪਰ ਉਹਨਾਂ ਦੀ ਰਾਜਨੀਤੀ ਵੈਸੇ ਰੈਡੀ ਦੇ ਨਾਮ ਨਾਲ ਹੀ ਮਸ਼ਹੂਰ ਨੇ, ਤਾਂ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਨਾਮ ਸੀਗਾ ਉਹਨਾਂ ਦਾ। ਸੋ ਦੇਖੋ, ਇਹ ਔਖਾ ਹੈ ਨਾ ਵਾਸਤੇ ਜੋ ਭਾਰਤੀ ਜਨਤਾ ਪਾਰਟੀ ਹੈ ਨਾ, ਕੁਛ ਸਟੇਟਾਂ ਦੇ ਵਿੱਚ ਤਾਂ ਇਹਨਾਂ ਦੇ ਪੈਰ ਲੱਗ ਨਹੀਂ ਰਹੇ, ਔਰ ਜਿੱਥੇ ਲੱਗੇ ਵੀ ਆ ਨਾ ਉੱਥੇ ਕੁਝ ਗਲਤੀਆਂ ਕਹਿ ਲਓ ਕਿ ਜੋ ਸੈਲਫਿਸ਼ ਲੀਡਰ ਸੀਗੇ ਜਾਂ ਜਿਹੜੇ ਉਹ ਕਹਿ ਲਓ ਕਿ ਮੌਕਾ ਪ੍ਰਸਤ ਲੀਡਰ ਸੀਗੇ, ਸਿਧਾਂਤਹੀਨ ਜਿਹੜੇ ਪੋਲੀਟੀਸ਼ੀਅਨ ਸੀਗੇ, ਉਹਨਾਂ ਨੇ ਲਾਇਆ। ਜਿਵੇਂ ਹੁਣ ਪੰਜਾਬ ਦੇ ਵਿੱਚ ਵੇਖ ਲਓ, ਪੰਜਾਬ ਦੇ ਵਿੱਚ ਕੌਣ ਲਿਆਇਆ ਉਹਨਾਂ ਨੂੰ, ਕਿੰਨੇ ਜੜ ਮਜ਼ਬੂਤ ਕੀਤੀ। ਵੈਸੇ ਜੜ ਤੇ ਹੁਣ ਆਪਾਂ ਕਹਿ ਲਈਏ ਕਿ ਇੰਨੀ ਜ਼ਿਆਦਾ ਮਜ਼ਬੂਤ ਨਹੀਂ ਰਹਿ ਗਈ। ਤੇ ਦੂਜੇ ਪਾਸੇ ਜੇ ਤੁਸੀਂ ਹਰਿਆਣੇ 'ਚ ਦੇਖੋ ਤੇ ਹਰਿਆਣੇ 'ਚ ਕੌਣ ਲੈ ਕੇ ਆਇਆ ਸੀ ਉਹਨਾਂ ਨੂੰ? ਹਰਿਆਣੇ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਸੀਗੇ ਚੌਟਾਲੇ। ਯੂਪੀ ਦੇ ਵਿੱਚ ਕੌਣ ਲੈ ਕੇ ਆਇਆ ਸੀਗਾ ਉਹਨਾਂ ਨੂੰ? ਯੂਪੀ ਦੇ ਵਿੱਚ ਇਹੀ ਮੁਲਾਇਮ ਸਿੰਘ, ਮਾਇਆਵਤੀ, ਇਹ ਸਾਰੇ ਇਹਨਾਂ ਦੇ ਨਾਲ ਪਹਿਲਾਂ ਪਾਰਟਨਰ ਰਹੇ ਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਵੱਡੀ ਨਜ਼ੀਰ ਵੀ ਆ, ਨਸੀਹਤ ਵੀ ਆ ਕਿ ਮਹਾਰਾਸ਼ਟਰ ਦੇ ਵਿੱਚ ਕੌਣ ਲੈ ਕੇ ਗਿਆ ਸੀ ਉਹਨਾਂ ਨੂੰ? ਠਾਕਰੇ ਲੈ ਕੇ ਗਏ ਸੀ। ਤੇ ਅੱਜ ਰੋਂਦਾ ਕੌਣ ਹੈ ਉਹਨਾਂ ਦੇ ਹੱਥੋਂ? ਤੁਸੀਂ ਆਪ ਹੀ ਦੇਖ ਲਓ।
ਹੁੰਦਾ ਆ। ਤਾਂ ਇਸ ਤਰ੍ਹਾਂ ਹੀ ਆ, ਜਿੱਦਾਂ ਹੁਣ ਹੋਰ ਵੇਖ ਲਓ, ਮੈਂ ਤੁਹਾਨੂੰ ਹੋਰ ਮਿਸਾਲ ਦੇ ਦਿੰਦਾ ਕਿ ਜੰਮੂ ਕਸ਼ਮੀਰ 'ਚ ਉਹਨਾਂ ਨੇ ਕੀਤਾ ਸੀ PDP ਨੇ, ਤੇ PDP ਵਾਲਿਆਂ ਨੂੰ ਮੁੜ ਕੇ ਦੇਖ ਲਓ ਉਹਨਾਂ ਨੇ ਅੰਦਰ ਸੁੱਟਿਆ। ਸੋ ਇਹ ਇਸੇ ਤਰ੍ਹਾਂ ਹੀ ਗਏ ਨੇ ਕੰਧੇੜਿਆਂ ਤੇ ਚੜ੍ਹ ਕੇ ਹੀ। ਕੁਛ ਰਾਜਾਂ ਨੂੰ ਜੇ ਛੱਡ ਦਈਏ ਤਾਂ ਬਾਕੀ ਤਾਂ ਇਹ ਕੰਧੇੜਿਆਂ ਤੇ ਚੜ੍ਹ ਕੇ ਗਏ ਆ। ਫਿਰ ਉਹ ਜਿਵੇਂ ਆਂਦੇ ਨੇ ਮੰਗਣ ਆਈ ਘਰ ਤੇ ਕਬਜ਼ਾ ਕਰਕੇ ਬਹਿ ਗਈ। ਤੇ ਉਹਨਾਂ ਦਾ ਨਾਮ ਸੀ ਮੇਰੇ ਖਿਆਲ ਦੇ ਨਾਲ ਰਾਜਸ਼ੇਖਰ ਰੈਡੀ। ਜੀ ਬਿਲਕੁਲ ਜੀ, ਰਾਜਸ਼ੇਖਰ ਰੈਡੀ ਸੀਗੇ ਜੀ। ਨਾਇਡੂ ਵੀ ਇੱਕ ਬਹੁਤ ਵੱਡਾ ਨਾਮ ਸੀਗਾ, ਉਹਨਾਂ ਨੂੰ ਪਛਾੜ ਕੇ ਜਿਹੜੇ ਇਹ ਬਾਅਦ ਦੇ ਵਿੱਚ ਚੰਦਰਬਾਬੂ ਨਾਇਡੂ ਸੀਗਾ ਨਾ ਜਿਹੜਾ, ਇਹਦਾ ਸਹੁਰਾ ਜਿਹੜਾ ਸੀਗਾ ਐਨਟੀ ਰਾਮਾ ਰਾਓ, ਉਹਨੇ ਖੜੀ ਕੀਤੀ ਸੀਗੀ ਪਾਰਟੀ। ਐਨਟੀ ਰਾਮਾ ਰਾਓ ਨੇ ਮਤਲਬ ਕਿ ਕਾਂਗਰਸ ਨੂੰ ਕਹਿ ਲਓ ਪਾਸੇ ਕਰਕੇ, ਉੱਥੇ ਕਾਂਗਰਸ ਦਾ ਬੜਾ ਵੱਡਾ ਗੱਠ ਸੀ, ਕਾਂਗਰਸ ਦਾ ਤਲਿਸਮ ਉਹਨੇ ਤੋੜਿਆ ਸੀ ਐਨਟੀ ਰਾਮਾ ਰਾਓ ਨੇ। ਉਹਨੂੰ ਬੇਇੱਜ਼ਤੀ ਇਹਨਾਂ ਨੇ ਜਦੋਂ ਮਹਿਸੂਸ ਕਰਵਾਈ ਨਾ, ਤੇ ਉਸ ਤੋਂ ਬਾਅਦ ਫਿਰ ਉਹ ਅੱਡ ਹੋ ਕੇ ਤੇ ਚੱਲਿਆ, ਤੇ ਉਹਨੇ ਪੈਦਲ ਯਾਤਰਾ ਕੀਤੀ ਸੀਗੀ। ਉਧਰ ਯਾਤਰਾ ਬਹੁਤ ਹੁੰਦੀਆਂ ਨੇ ਇਦਾਂ ਦੀਆਂ। ਐਨਟੀ ਰਾਮਾ ਰਾਓ ਨੇ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗਾੜੀ ਬਣਾ ਲਿਆ। ਜਿਹੜਾ ਇਹ ਹੈਗਾ ਨਾ ਚੰਦਰਬਾਬੂ ਨਾਇਡੂ, ਇਹ ਰਾਮਾ ਰਾਓ ਦਾ ਜਵਾਈ ਸੀ। ਹੌਲੀ ਹੌਲੀ ਜਿਵੇਂ ਤੁਹਾਨੂੰ ਪਤਾ ਹੀ ਹੈ, ਕਿਸੇ ਦਾ ਸਾਲਾ ਸਿਆਸਤ ਸਾਂਭ ਲੈਂਦਾ, ਕਿਸੇ ਦਾ ਭਣੋਈਆ, ਕਿਸੇ ਨੇ ਜਵਾਈਆਂ ਨੇ ਵੀ ਜੱਫੇ ਮਾਰੇ ਯਾਰ ਜੀ। ਇੱਥੇ ਤਾਂ ਹੁਣ ਸਾਲੇ ਭਣਵਈਏ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਲੱਗਦਾ ਵੀ ਟਣ ਜਾਣੀ ਆ। ਹੁਣ ਦੇਖੋ ਕੀ ਬਣਦਾ ਆ ਕੈਰੋ ਹੋਣਾ ਦਾ ਤੇ ਬਾਦਲ ਹੋਣਾ ਦਾ। ਇੱਥੇ ਵੀ ਜਿਹੜਾ ਕਾਫੀ ਦਿਲਚਸਪ ਜਿਹੜਾ ਆ ਉਹ ਦੇਖਣ ਨੂੰ ਰਹੂਗਾ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸ਼ੁਕਰੀਆ ਜੀ। ਤੇ ਜਾਂਦਾ ਜਾਂਦਾ ਤੁਹਾਨੂੰ ਇੱਕ ਦਿਲਚਸਪ ਜਾਣਕਾਰੀ ਦੱਸਦਾ ਕਿ ਜਿਹੜਾ ਫਾਰੂਕ ਅਬਦੁੱਲਾ ਹੈ ਨਾ ਜੀ, ਇਹਦਾ ਜਿਹੜਾ ਸਕਾ ਭਣਵਈਆ ਸੀ, ਉਹ ਕਾਂਗਰਸੀਆਂ ਨੇ ਰਲਾ ਲਿਆ ਸੀ ਨਾਲ, ਤੇ ਉਹਦੀ ਸਰਕਾਰ ਪਲਟਾਤੀ ਸੀ ਜੰਮੂ ਕਸ਼ਮੀਰ 'ਚ। ਦੇਖ ਲਓ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਤੇ ਜਾਣ ਤੋਂ ਪਹਿਲਾਂ ਜਿਹੜਾ ਉਹ ਦੱਸਦੇ ਜਾਈਏ, ਕੱਲ੍ਹ ਇਮੀਗ੍ਰੇਸ਼ਨ ਦੇ ਬਾਰੇ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਆਉਣਾ ਹੈਗਾ, ਉਹ ਵੀ ਤੁਸੀਂ ਸੁਣਿਓ। ਅਤੇ ਕੱਲ੍ਹ ਆਪਾਂ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ, ਉਹ ਜਿਹੜਾ ਨਵਾਂ ਫਾਰਮਰ ਐਮਨੈਸਟੀ ਬਿੱਲ ਇੱਕ ਹਿਸਾਬ ਦੇ ਨਾਲ ਹਾਊਸ ਦੇ ਵਿੱਚ ਪਾਸ ਹੋਇਆ ਆ, ਉਸ ਦੇ ਬਾਰੇ ਜਿਹੜੀ ਜਾਣਕਾਰੀ ਆ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਹੁਣਾਂ ਦੇ ਨਾਲ ਆਪਾਂ ਉਹ ਸਾਂਝੀ ਕੀਤੀ ਸੀ। ਉਹ ਤੁਸੀਂ ਸਾਡੇ YouTube ਦੇ ਚੈਨਲ ਦੇ ਉੱਤੇ ਜਾ ਕੇ ਜਾਂ Facebook ਦੇ ਉੱਤੇ ਜਾ ਕੇ ਜਿਹੜਾ ਉਸਨੂੰ ਮੁੜ ਦੁਬਾਰਾ ਉਹ ਸੁਣ ਸਕਦੇ ਹੈਗੇ ਆ, ਤਾਂ ਜੋ ਤੁਹਾਨੂੰ ਜਿਹੜੀ ਹੋਰ ਜਾਣਕਾਰੀ ਪ੍ਰਾਪਤ ਹੋਵੇ। ਅਤੇ ਕੱਲ੍ਹ ਨਹੀਂ ਤਾਂ ਸ਼ਨੀਚਰਵਾਰ ਨੂੰ ਜਿਹੜਾ ਉਹ ਤੁਹਾਡੇ ਲਈ ਉਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਹ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ ਇਮੀਗ੍ਰੇਸ਼ਨ ਦਾ ਜਿਹੜਾ ਹੁੰਦਾ ਹੀ ਆ ਉਹ ਪੇਸ਼ ਕੀਤਾ ਜਾਊਗਾ। ਅਤੇ ਹੁਣ ਲੈਣਾ ਜੀ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।